श्रीकाल दोस्तों, मैं हाँ माही गिल ते पंजाबी रेडियो यूएसए दे लिसनर्स नूं मेरी प्यार भरी सत श्री अकाल। पंजाबी रेडियो यूएसए सुन रहे सारे ही ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜਿਸ ਉੱਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਉਹਨਾਂ ਦੇ ਨਾਲ ਕਰਾਂਗੇ ਖਬਰਾਂ ਤੋਂ ਬਾਅਦ ਤੁਹਾਡੀਆਂ ਕਾਲਾਂ ਲਈਆਂ ਜਾਣਗੀਆਂ। ਜੇ ਤੁਹਾਡੇ ਕੋਲ ਕੋਈ ਵੀ ਸਵਾਲ ਆ ਤੇ ਖਬਰਾਂ ਤੋਂ ਬਾਅਦ ਤੁਸੀਂ 4082725200 ਤੇ ਕਾਲ ਕਰਕੇ ਸਵਾਲ ਆਪਣਾ ਪੁੱਛ ਸਕਦੇ ਹੋ। ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ ਤੋਂ 4082722500 ਉਹਨਾਂ ਦਾ ਫੋਨ ਨੰਬਰ ਹੈ ਜੀ। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ ਕਲੋਵਿਸ, ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਹੌਬਲਰ, ਸੱਚਾ ਸਿੰਘ ਜੀ ਫਰਾਜ਼ਨੋ, ਸਰਬਜੀਤ ਸਿੰਘ ਚੋਕਰ ਟਰਲਿਕ, ਹਰਵਿੰਦਰ ਸਿੰਘ ਸਮਰਾ, ਸੁਰਿੰਦਰ ਸਿੰਘ ਜੀ ਜੁਬਾ ਸਿਟੀ ਤੋਂ, ਜੱਸੀ ਗਿੱਲ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਵੀਲ ਤੋਂ, ਟਲੈਰੀ ਟਰੱਕ ਟ੍ਰੇਲਰ ਰਿਪੇਅਰ ਵਾਲੇ ਜੋ ਟਰੱਕ ਵਾਸ਼ ਵੀ ਕਰਦੇ ਨੇ ਟਲੈਰੀ ਤੋਂ, ਉਹਨਾਂ ਦਾ ਫੋਨ ਨੰਬਰ 5596851260। ਉਹਨਾਂ ਦੇ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਆਪਾਂ ਜਿਹੜੀਆਂ ਅਫਵਾਹਾਂ ਉੱਡ ਰਹੀਆਂ ਨੇ ਕਿਤੇ ਨਾ ਕਿਤੇ, ਕਿਧਰੇ ਨਾ ਕਿਧਰੇ ਰਾਣਿਆਂ ਦੀਆਂ, ਤੇ ਉਹਨਾਂ ਦੇ ਵਿੱਚ ਇੱਕ ਗੁਰਜੀਤ ਰਾਣਾ ਦੇ ਅਸਤੀਫੇ ਦੇ ਚਰਚੇ ਨੇ। ਬਿਲਕੁਲ ਜੀ, ਐਕਚੁਅਲੀ ਇਹ ਜਿਹੜੀ ਉਹ ਖਬਰ ਹੈ ਜੀ ਕਾਫੀ ਉੱਭਰ ਕੇ ਇਸ ਵੇਲੇ ਸਾਹਮਣੇ ਆ ਰਹੀ ਹੈ ਜੀ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਜਿਹੜੇ ਇਰੀਗੇਸ਼ਨ ਮਿਨਿਸਟਰ ਨੇ ਜੀ, ਉਹਨਾਂ ਨੇ ਅਸਤੀਫਾ ਦੇ ਦਿੱਤਾ ਆਪਣੇ ਅਹੁਦੇ ਤੋਂ। ਇਹ ਅਸਤੀਫਾ ਉਹਨਾਂ ਨੇ ਜਿਹੜਾ ਜੀ ਉਹ ਰਾਹੁਲ ਗਾਂਧੀ ਹੋਰਾਂ ਨੂੰ ਭੇਜਿਆ ਜਾਂ ਜਿਹੜਾ ਜੀ ਇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਭੇਜਿਆ, ਇਹਦੀ ਬਹੁਤੀ ਪੁਸ਼ਟੀ ਤਾਂ ਅਜੇ ਜਿਹੜੀ ਹੈ ਜੀ ਉਹ ਨਹੀਂ ਹੋ ਰਹੀ। ਪਰ ਜਿਹੜਾ ਜੀ ਸਿੰਚਾਈ ਮੰਤਰੀ ਜਿਹੜੇ ਨੇ ਤੇ ਬਿਜਲੀ ਮੰਤਰੀ, ਦੋ ਮੰਤਰਾਲੇ ਨੇ ਉਹਨਾਂ ਕੋਲ ਅਹਿਮ, ਉਹ ਜਿਉਂ ਸਰਕਾਰ ਬਣੀ ਹੈ ਉਦੋਂ ਤੋਂ ਨਿਸ਼ਾਨੇ ਦੇ ਉੱਤੇ ਜਿਹੜਾ ਜੀ ਵਿਰੋਧੀਆਂ ਦੇ ਉੱਤੇ ਨੇ, ਚਾਹੇ ਉਹ ਰੇਤ ਦੀਆਂ ਖੱਡਾਂ ਵਾਲਾ ਮਾਮਲਾ ਹੋਵੇ ਜਿਹਦੇ ਵਿੱਚ ਉਹਨਾਂ ਨੇ ਆਪਣੇ ਰਸੋਈਏ ਤੱਕ ਦੇ ਨਾਂ ਦੇ ਉੱਤੇ ਜਿਹੜੀਆਂ ਦੀ ਉਹ ਖੱਡਾਂ ਲੈ ਲਈਆਂ। ਇਸ ਮਾਮਲੇ ਦੇ ਉੱਤੇ ਨਾਰੰਗ ਕਮਿਸ਼ਨ ਵੀ ਜਿਹੜਾ ਜੀ ਉਹ ਬਣਿਆ। ਨਾਰੰਗ ਕਮਿਸ਼ਨ ਨੇ ਰਾਣਾ ਗੁਰਦੀਪ ਸਿੰਘ ਹੋਰਾਂ ਨੂੰ ਕਲੀਨ ਚਿੱਟ ਦੇਤੀ, ਪਰ ਨਾਰੰਗ ਕਮਿਸ਼ਨ ਦੀ ਰਿਪੋਰਟ ਤੇ ਉਹਦੇ ਵੱਲੋਂ ਸੁਝਾਈਆਂ ਗਈਆਂ ਗੱਲਾਂ ਜਿਹੜੀਆਂ ਸੀ ਉਹਨਾਂ ਦਾ ਕੀ ਬਣਿਆ, ਇਹ ਕੁਛ ਨਹੀਂ ਜਿਹੜਾ ਜੀ ਉਹ ਪਤਾ। ਬਹੁਤੇ ਲੋਕ ਕਹਿੰਦੇ ਨੇ ਕਿ ਜਦੋਂ ਇਹ ਮਾਮਲਾ ਸ਼ੁਰੂ ਹੋਇਆ ਸੀਗਾ, ਜੇਕਰ ਉਦੋਂ ਹੀ ਉਹਨਾਂ ਦੇ ਅਹੁਦੇ ਤੋਂ ਪਾਸੇ ਕਰ ਦਿੱਤਾ ਜਾਂਦਾ ਤੇ ਸ਼ਾਇਦ ਸਰਕਾਰ ਜਿਹੜੀ ਸੀ ਉਹ ਵੱਡੀ ਕਿਸੇ ਕੰਟਰੋਵਰਸੀ ਦੇ ਵਿੱਚ ਫਸਦੀ ਨਾ। ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜਿਹੜਾ ਜੀ ਕਈ ਤੱਥਾਂ ਤੇ ਸਬੂਤਾਂ ਦੇ ਨਾਲ ਬਾਰ-ਬਾਰ ਜਿਹੜਾ ਜੀ ਉਹ ਇਲਜ਼ਾਮ ਲਾਏ ਪ੍ਰੈਸ ਕਾਨਫਰੰਸਾਂ ਦੇ ਵਿੱਚ। ਪਿਛਲੀ ਵਾਰੀ ਉਹਨਾਂ ਨੇ ਕਿਵੇਂ ਇਹ ਜਿਹੜੀਆਂ ਜੀ ਖੱਡਾਂ ਲਈਆਂ ਗਈਆਂ, ਕਿਵੇਂ ਪੈਸੇ ਜਿਹੜੇ ਉਹ ਦਿੱਤੇ ਗਏ, ਇਹ ਸਾਰੇ ਸਬੂਤ ਸਣੇ ਰਾਹੁਲ ਗਾਂਧੀ ਹੋਰਾਂ ਨੂੰ ਇੱਕ ਚਿੱਠੀ ਜਿਹੜੀ ਆ ਜੀ ਉਹ ਲਿਖੀ ਸੀ। ਸ਼ਾਇਦ ਕਿਤੇ ਨਾ ਕਿਤੇ ਉਸ ਚੀਜ਼ ਦਾ ਇਹ ਅਸਰ ਜਿਹੜਾ ਜੀ ਉਹ ਕਿਹਾ ਜਾ ਰਿਹਾ। ਰਾਣਾ ਗੁਰਦੀਪ ਸਿੰਘ ਹੋਰੀ ਇੰਨੀ ਕੁ ਜਿਹੜੀ ਆ ਜੀ ਉਹਨਾਂ ਦੇ ਸੂਤਰ ਜਿਹੜੇ ਉਹ ਪੁਸ਼ਟੀ ਕਰ ਰਹੇ ਆ ਕਿ ਜਿਹੜਾ ਰਾਹੁਲ ਗਾਂਧੀ ਹੋਰਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਹ ਹਦਾਇਤ ਦਿੱਤੀ ਸੀ ਕਿ ਉਹ ਰਾਣਾ ਗੁਰਦੀਪ ਤੋਂ ਅਸਤੀਫਾ ਲੈਣ। ਹੁਣ ਜਿਹੜਾ ਜੀ ਅਜੇ ਇਹ ਨਹੀਂ ਪੁਸ਼ਟੀ ਹੋ ਸਕੀ ਕਿ ਕੀ ਕਾਂਗਰਸ ਨੇ ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹਨਾਂ ਦਾ ਅਸਤੀਫਾ ਜਿਹੜਾ ਜੀ ਉਹ ਮਨਜ਼ੂਰ ਕਰ ਲਿਆ। ਜਿੰਨਾ ਕੁ ਰੌਲਾ ਜਿਹੜਾ ਜੀ ਉਹ ਪੈ ਗਿਆ, ਹੁਣ ਹਾਲਾਤ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਉਹ ਬਣ ਗਏ ਜਾਂ ਬਣ ਜਾਣੇ ਆ ਅਗਲੇ ਕੁਝ ਘੰਟਿਆਂ ਦੇ ਦੌਰਾਨ ਕਿ ਜੇਕਰ ਅਸਤੀਫਾ ਨਹੀਂ ਲਿਆ ਜਾਂਦਾ ਤੇ ਤਾਂ ਜਿਹੜੀ ਹੈ ਜੀ ਉਹ ਕੰਟਰੋਵਰਸੀ ਹੋਰ ਵੱਡੀ ਹੋਊਗੀ। ਜੇ ਅਸਤੀਫਾ ਜਿਹੜਾ ਜੀ ਉਹ ਲਿਆ ਜਾਂਦਾ ਹੈ ਤਾਂ ਵਿਰੋਧੀ ਧਿਰ ਜਿਹੜੀ ਹੈ ਜੀ ਉਹ ਆਪਣੀ ਜਿੱਤ ਇਹਨੂੰ ਦੱਸੂਗੀ। ਇੰਨਾ ਜ਼ਰੂਰ ਹੈ, ਵਿਵਾਦ ਤੇ ਰਾਣਾ ਗੁਰਜੀਤ ਸਿੰਘ ਕਦੇ ਜਿਹੜਾ ਜੀ ਇਹ ਪਾਸੇ ਨਹੀਂ ਹੋਏ, ਸਦਾ ਨਾਲ ਦੀ ਨਾਲ ਜਿਹੜਾ ਉਹ ਚੱਲਦੇ ਰਹੇ। ਜੀ ਬਿਲਕੁਲ, ਚਰਚਾ ਦੇ ਵਿੱਚ ਹੀ ਰਹੇ ਆ ਜਦੋਂ ਵੀ ਰਹੇ ਆ। ਤੇ ਅੱਗੇ ਆਪਾਂ ਸੁਪਰੀਮ ਕੋਰਟ ਦੇ ਮਾਮਲੇ ਦੀ ਗੱਲ ਕਰਦੇ ਹਾਂ ਕੁਝ ਕੁ ਦਿਨਾਂ ਤੋਂ, ਤੇ ਉਹ ਵੀ ਸੁਲਝਣ ਦੇ ਦਾਅਵੇ ਹੋ ਰਹੇ ਨੇ। ਇਸ ਤਰ੍ਹਾਂ ਹੈ ਜੀ, ਐਕਚੁਅਲੀ ਜਿਹੜੇ ਅਟਾਰਨੀ ਜਨਰਲ ਨੇ ਕੇ ਵੇਣੂਗੋਪਾਲ, ਉਹ ਇਹ ਕਹਿੰਦੇ ਆ ਕਿ ਇਹ ਚਾਹ ਦੇ ਕੱਪ ਦੇ ਵਿੱਚ ਆਇਆ ਇੱਕ ਤੂਫਾਨ ਸੀਗਾ। ਮਤਲਬ ਉਹਨਾਂ ਨੂੰ ਇਉਂ ਲੱਗਦਾ ਹੈ ਕਿ ਮਸਲਾ ਬਹੁਤ ਛੋਟਾ ਜਿਹਾ ਸੀਗਾ ਔਰ ਉਹ ਕਹਿੰਦੇ ਕਿ ਸੁਲਝਾ ਲਿਆ ਗਿਆ, ਸਾਰਾ ਕੁਛ ਜਿਹੜਾ ਜੀ ਉਹ ਠੀਕ ਠਾਕ ਹੋ ਗਿਆ। ਸੁਪਰੀਮ ਕੋਰਟ ਦੇ ਵਿੱਚ ਕੰਮਕਾਜ ਜਿਹੜਾ ਜੀ ਉਹ ਆਮ ਵਾਂਗ ਜਿਹੜਾ ਉਹ ਚੱਲਿਆ। ਲੱਗਦਾ ਨਹੀਂ ਕਿ ਚਾਹ ਦੀ ਕੱਪ ਦੇ ਵਿੱਚ ਆਇਆ ਭੁਚਾਲ ਸੀਗਾ, ਕਿਉਂਕਿ ਜਾਣਕਾਰ ਇਹ ਕਹਿੰਦੇ ਆ ਕਿ ਇਹ ਸਮੁੰਦਰ ਦੇ ਵਿੱਚ ਆਇਆ ਸੁਨਾਮੀ ਹੈ, ਐਡੀ ਛੇਤੀ ਜਿਹੜਾ ਜੀ ਉਹ ਥੱਲਿਆ ਨਹੀਂ ਜਾ ਸਕਣਾ। ਮਹਿਜ਼ ਜੱਜਾਂ ਦੇ ਜਿਹੜਾ ਜੀ ਉਹ ਕੰਮਕਾਰ ਦੇ ਉੱਤੇ ਚਲੇ ਜਾਣ ਦੇ ਨਾਲ
ਇਹ ਮਸਲਾ ਕਿਵੇਂ ਜਿਹੜਾ ਜੀ ਉਹ ਹੱਲ ਹੋ ਗਿਆ ਕਿਹਾ ਜਾ ਰਿਹਾ ਜਾਂ ਦਾਅਵੇ ਕੀਤੇ ਜਾ ਰਹੇ, ਕਿਉਂਕਿ ਜਿਹੜੇ ਸਵਾਲ ਇਹਨਾਂ 4 ਜੱਜਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਉਠਾਏ ਸੀ ਉਹ ਸਵਾਲ ਤਾਂ ਜਿਉਂ ਦੇ ਤਿਉਂ ਜਿਹੜੇ ਆ ਜੀ ਉਹ ਖੜੇ ਆ। ਜੇ ਖਾਸ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀਆਂ ਪਟੀਸ਼ਨਾਂ ਸਰਕਾਰ ਦੇ ਖਿਲਾਫ ਖਾਸ ਤੌਰ ਤੇ ਆਉਂਦੀਆਂ ਨੇ ਉਹ ਇੱਕ ਵਿਸ਼ੇਸ਼ ਬੈਂਚ ਨੂੰ ਸੌਂਪ ਦਿੱਤੀਆਂ ਜਾਂਦੀਆਂ ਨੇ, ਔਰ ਤਾਂ ਕਿ ਜਿਹੜੇ ਸਰਕਾਰ ਪੱਖੀ ਫੈਸਲੇ ਨੇ ਉਹ ਲਏ ਜਾ ਸਕਣ ਤੇ ਸਰਕਾਰ ਦੇ ਉਲਟ ਕੋਈ ਫੈਸਲਾ ਜਿਹੜਾ ਜੀ ਉਹ ਨਾ ਆ ਜਾਵੇ। ਜਿਹੜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ 5 ਜੱਜਾਂ ਦੇ ਸੰਵਿਧਾਨਕ ਬੈਂਚ ਦਾ ਐਲਾਨ ਕੀਤਾ ਗਿਆ, ਜਿਹਦੇ ਵਿੱਚ ਜਨਤਕ ਤੌਰ ਦੇ ਉੱਤੇ ਨਾਰਾਜ਼ਗੀ ਜ਼ਾਹਰ ਕਰਨ ਵਾਲੇ 4 ਜੱਜਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ। 5 ਜੱਜਾਂ ਦੇ ਬੈਂਚ ਦੇ ਵਿੱਚ ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ AK ਸੀਕਰੀ, ਜਸਟਿਸ AM ਖਾਨਵਿਲਕਰ, ਜਸਟਿਸ DY ਚੰਦਰਚੂੜ, ਜਸਟਿਸ ਅਸ਼ੋਕ ਭੂਸ਼ਣ ਜਿਹੜੇ ਜੀ ਉਹ ਸ਼ਾਮਲ ਨੇ। ਹੁਣ ਸਵਾਲ ਜਿਹੜਾ ਜੀ ਇਹ ਆ, ਜਿਵੇਂ ਕਿਹਾ ਜਾ ਰਿਹਾ ਕਿ ਇਹ ਚਾਹ ਦੇ ਕੱਪ ਦੇ ਵਿੱਚ ਆਇਆ ਭੁਚਾਲ ਸੀਗਾ, ਕਿਉਂਕਿ ਜਿਹੜਾ ਇਹ ਸੰਵਿਧਾਨਕ ਬੈਂਚ ਬਣਿਆ ਇਹਦੇ ਵਿੱਚ ਇਹਨਾਂ ਜੱਜਾਂ ਨੂੰ ਨਾ ਲੈਣਾ ਕਿਤੇ ਨਾ ਕਿਤੇ ਇਹ ਜਿਹੜਾ ਜੀ ਮਸਲਾ ਖੜਾ ਹੋਇਆ ਸੀ ਜਿਵੇਂ ਸ਼ੁੱਕਰਵਾਰ ਨੂੰ, ਉਹਦੀ ਅਗਲੀ ਕੜੀ ਦੇ ਵਜੋਂ ਜਿਹੜਾ ਜੀ ਉਹ ਲਿਆ ਜਾ ਸਕਦਾ। ਦੂਸਰਾ, ਅੱਜ ਜਿਹੜਾ ਜੀ ਉਹ ਬੜਾ ਅਹਿਮ ਦਿਨ ਰਹੂਗਾ ਕਿ ਜਸਟਿਸ ਲੋਇਆ ਜਿਨ੍ਹਾਂ ਦੀ ਭੇਦ ਭਰੇ ਢੰਗ ਦੇ ਨਾਲ ਮੌਤ ਹੋ ਗਈ ਸੀਗੀ, ਉਹਨਾਂ ਦੇ ਬਾਰੇ ਦੇ ਵਿੱਚ ਇੱਕ ਲੱਗੀ ਪਟੀਸ਼ਨ ਦੇ ਉੱਤੇ ਸੁਣਵਾਈ ਆ। ਜੇ ਤਾਂ ਸੁਪਰੀਮ ਕੋਰਟ ਜਿਹੜੀ ਹੈ ਜੀ ਇਸ ਪਟੀਸ਼ਨ ਨੂੰ ਸਵੀਕਾਰ ਕਰਕੇ ਇਹਦੇ ਵਾਸਤੇ ਕੋਈ ਜਾਂਚ ਕਮਿਸ਼ਨ ਬਿਠਾਉਂਦੀ ਆ ਜਾਂ ਇਹਦੀ ਜਾਂਚ CBI ਨੂੰ ਦਿੰਦੀ ਆ, ਫਿਰ ਤਾਂ ਜਿਹੜੇ ਹੇਠਲੀਆਂ ਅਦਾਲਤਾਂ ਦੇ ਵਿੱਚ ਵੀ 2 ਜਗ੍ਹਾ ਦੇ ਉੱਤੇ ਹਾਈ ਕੋਰਟਾਂ ਦੇ ਵਿੱਚ ਇੱਦਾਂ ਦੀਆਂ ਪਟੀਸ਼ਨਾਂ ਪਈਆਂ ਨੇ। ਇੱਕ ਪਟੀਸ਼ਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਪਈ ਆ, ਫਿਰ ਉਹਨਾਂ ਦੇ ਉੱਤੇ ਵੱਖਰੇ ਤੌਰ ਦੇ ਉੱਤੇ ਸੁਣਵਾਈ ਜਿਹੜੀ ਹੋ ਸਕਦੀ ਹੈ। ਜੇ ਇਹ ਪਟੀਸ਼ਨ ਖਾਰਜ ਕਰ ਦਿੱਤੀ ਜਾਂਦੀ ਆ, ਨਹੀਂ ਮੰਨੀ ਜਾਂਦੀ, ਕਿਉਂਕਿ ਜਸਟਿਸ ਲੋਇਆ ਦੇ ਇੱਕ ਜਿਹੜਾ ਬੇਟਾ ਹੈ ਜੀ ਛੋਟਾ, ਉਹਦੇ ਤੋਂ ਵੀ ਇਹ ਅਖਵਾਇਆ ਗਿਆ ਕਿ ਸਾਡੇ ਪਰਿਵਾਰ ਨੂੰ ਤੰਗ ਨਾ ਕੀਤਾ ਜਾਵੇ, ਇਹਦੇ ਕਿਉਂਕਿ ਉਹ ਸਮਝਦੇ ਆ ਕਿ ਉਹਨਾਂ ਦੇ ਪਿਤਾ ਦੀ ਮੌਤ ਜਿਹੜੀ ਸੀ ਉਹ ਦਿਲ ਦਾ ਦੌਰਾ ਪੈਣ ਕਰਕੇ ਹੋਈ ਸੀ। ਇਹ ਕਿਹਾ ਨਹੀਂ ਗਿਆ, ਇਹ ਕੁਹਾਇਆ ਗਿਆ। ਸੋ ਇਹ ਬੜਾ ਅਹਿਮ ਜਿਹੜਾ ਜੀ ਅੱਜ ਦਾ ਦਿਨ ਰਹੂਗਾ, ਕਿਉਂਕਿ ਕੁਝ ਜਿਹੜੇ ਸੀਨੀਅਰ ਐਡਵੋਕੇਟ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸੁਪਰੀਮ ਕੋਰਟ ਜਿਹੜੀ ਆ ਉਹ ਸੂਓ ਮੋਟੋ ਲੈਂਦਿਆਂ ਹੋਇਆ ਇਹਦੀ ਜਾਂਚ ਦੇ ਆਦੇਸ਼ ਜਿਹੜੇ ਅੱਜ ਦੇਵੇ। ਜੇ ਜਾਂਚ ਦੇ ਆਦੇਸ਼ ਦਿੱਤੇ ਜਾਂਦੇ ਨੇ ਤਾਂ ਫਿਰ ਜਿਹੜਾ ਜੀ ਇੱਕ ਕਹਾਣੀ ਇੱਕ ਨਵੇਂ ਪੜਾਅ ਵੱਲ ਨੂੰ ਜਿਹੜੀ ਉਹ ਤੁਰ ਸਕਦੀ। ਜੀ ਬਿਲਕੁਲ ਜੀ। ਕਈ ਚੀਜ਼ਾਂ ਇਕੱਲੇ ਪਰਿਵਾਰ ਦੇ ਨਾਲ ਨਹੀਂ ਜੁੜੀਆਂ ਹੁੰਦੀਆਂ, ਆਉਣ ਵਾਲੇ ਟਾਈਮ ਦੇ ਨਾਲ ਵੀ ਬਹੁਤ ਜੁੜੀਆਂ ਹੁੰਦੀਆਂ। ਤੇ ਅੱਗੇ ਆਪਾਂ ਕਰਜ਼ਾ ਮਾਫੀ ਦੀ ਜੇ ਗੱਲ ਕਰਦੇ ਹਾਂ ਤੇ ਬੜਾ ਪਿੱਟ ਸਿਆਪਾ ਆ ਜੀ। ਕੋਈ ਕਹਿੰਦਾ ਮੇਰਾ ਮਾਫ ਹੋ ਗਿਆ, ਕਿਸੇ ਦਾ ਅੱਧਾ ਹੋਇਆ, ਸਾਰਾ ਹੋਇਆ, ਕਿਸੇ ਦੇ 5 ਰੁਪਏ ਹੋਏ ਆ। ਪਰ ਇਸ ਨੂੰ ਦੇਖਦੇ ਹੋਏ ਜਿਹੜੀ ਕਰਜ਼ਾ ਮਾਫੀ ਦੀ ਸਕੀਮ ਹੈ ਉੱਥੇ ਸਰਕਾਰ ਨਜ਼ਰਸਾਨੀ ਕਰੇਗੀ। ਜਿਹੜੀ ਮੀਟਿੰਗ ਮੁੱਖ ਮੰਤਰੀ ਹੋਰਾਂ ਦੀ ਅਗਵਾਈ ਦੇ ਵਿੱਚ ਚੰਡੀਗੜ੍ਹ 'ਚ ਲੱਗੀ ਹੈ ਜੀ, ਜਿਹਦੇ ਵਿੱਚ ਉਹਨਾਂ ਦੇ ਮੰਤਰੀ ਤੇ MLA ਜਿਹੜੇ ਜੀ ਉਹ ਸ਼ਾਮਲ ਸਨ, ਉਹਨਾਂ ਨੇ ਬਹੁਤਾ ਜ਼ਿਆਦਾ ਜਿਹੜਾ ਜੀ ਉਹ ਗਿਲਾਈ ਕੀਤਾ ਇਹਦੇ ਵਿੱਚ, ਇਸ ਕਰਕੇ ਕਿ ਸਰਕਾਰ ਨੇ ਬੇਸ਼ੱਕ ਜਿਹੜਾ ਮਾਨਸਾ ਦੇ ਵਿੱਚ ਕਰਜ਼ਾ ਮੁਆਫੀ ਪਹਿਲੀ ਕਿਸ਼ਤ ਜਿਹੜੀ ਸੀ ਉਹਨੂੰ ਲੈ ਕੇ ਖੂਬ ਪ੍ਰਚਾਰਿਆ। ਜਿਹੜੇ ਸੀ ਉਹ ਇੱਕ ਵੱਡੇ ਸਿੰਗਰ ਗੁਰਦਾਸ ਮਾਨ ਹੋਰਾਂ ਨੂੰ ਸੱਦ ਕੇ ਉੱਥੇ ਇਸ਼ਕ ਦਾ ਗਿੜਦਾ ਜਿਹੜਾ ਉਹ ਵੀ ਪਵਾਇਆ, ਪਰ ਜਿੰਨਾ ਲਾਹਾ ਸਿਆਸੀ ਤੌਰ ਦੇ ਉੱਤੇ ਮਿਲਣ ਦੇ ਚਾਂਸਸ ਸੀਗੇ ਪੰਜਾਬ ਸਰਕਾਰ ਨੂੰ, ਉਹਨਾਂ ਮਿਲੇ ਨਹੀਂ। ਉਹਦਾ ਕਾਰਨ ਜਿਹੜਾ ਜੀ ਇਹ ਕਿਹਾ ਜਾ ਸਕਦਾ, ਜਿਵੇਂ ਤੁਸੀਂ ਜ਼ਿਕਰ ਕੀਤਾ, ਇੱਕ ਤਾਂ ਜਿਹੜੀ ਕਿਤੇ 5 ਕਿਤੇ 7 ਵਾਲੀ ਗੱਲ ਹੋ ਗਈ, ਇਹਦੇ ਵਿੱਚ ਕੁਝ ਜਿਹੜੇ ਸੀਗੇ ਜੀ ਵੱਡੇ ਕਿਸਾਨ ਉਹ ਵੀ ਲਾਹਾ ਲੈ ਗਏ। ਉਹ ਲਾਹਾ ਕਿਵੇਂ ਲੈ ਗਏ ਇਹ ਤੇ ਦੂਜਾ ਜਿਹੜਾ ਜੀ ਜਿਹੜੇ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਹੋਇਆ, ਕਿਉਂਕਿ ਖੁਦਕੁਸ਼ੀਆਂ ਜਿਹੜੀਆਂ ਜੀ ਉਹ ਨਿਰੰਤਰ ਜਾਰੀ ਨੇ, ਉਹਦੇ ਕਰਕੇ ਸਰਕਾਰ ਦੇ ਉੱਤੇ ਕਿੰਤੂ ਪਰੰਤੂ ਜਿਹੜੇ ਆ ਜੀ ਉਹਦੀ ਇਸ ਸਕੀਮ ਦੇ ਉੱਤੇ ਉੱਠ ਰਹੇ ਆ। ਜਿਹੜੇ ਮੰਤਰੀ ਤੇ MLA ਸੀਗੇ ਉਹਨਾਂ ਨੇ ਜਿਹੜਾ ਜੀ ਇਹ ਗਿਲਾ ਵੀ ਕੀਤਾ ਇਸ ਮੀਟਿੰਗ ਦੇ ਵਿੱਚ ਕਿ ਜਿੰਨਾ ਪਿੰਡਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਜ਼ਿਆਦਾ ਪ੍ਰਭਾਵ ਹੈ, ਉੱਥੇ ਜਿਹੜੇ ਕਿਸਾਨ ਹੈ ਉਹ ਵੜਨ ਨਹੀਂ ਦੇ ਰਹੇ ਇਹਨਾਂ ਨੇਤਾਵਾਂ ਨੂੰ, ਔਰ ਉਹ ਕਹਿੰਦੇ ਆ ਕਿ ਜਿਹੜੀਆਂ ਫੋਨਾਂ ਦੇ ਵਿੱਚ ਉਹਨਾਂ ਦੇ ਵੀਡੀਓਜ਼ ਆ ਉਹ ਦਿਖਾਉਣ ਲੱਗ ਜਾਂਦੇ ਆ ਕਿ ਆਹ ਦੇਖੋ ਜੀ, ਉਹ ਕਿਹਾ ਗਿਆ ਸੀਗਾ ਕਿ ਸਾਰਾ ਕਰਜ਼ਾ ਕਿਸਾਨਾਂ ਦਾ ਉਹ ਸਰਕਾਰ ਚੁੱਕੂਗੀ, ਜਿਹੜੇ ਤੁਸੀਂ ਸ਼ਾਹੂਕਾਰਾਂ ਤੋਂ ਪੈਸੇ ਲਏ ਆ ਉਹ ਵੀ ਸਰਕਾਰ ਚੁੱਕੂਗੀ, ਜੇ ਉਂਝ ਫੜੇ ਆ ਤੇ ਉਹ ਵੀ ਸਰਕਾਰ ਜਿਹੜੇ ਜੀ ਉਹ ਚੁੱਕੂਗੀ। ਅਜਿਹੀਆਂ ਜਿਹੜੀਆਂ ਵੀਡੀਓਜ਼ ਨੇ ਉਹ ਇਹ ਕਹਿੰਦੇ ਆ ਕਿ ਇਹ ਜਿਹੜਾ ਕਰਜ਼ਾ ਮੁਆਫੀ ਆ ਜਿੰਨੀ ਕਿ ਕੀਤੀ ਗਈ ਆ ਇਹਦੇ ਤੋਂ ਕਿਸਾਨ ਖੁਸ਼ ਨਹੀਂ, ਉਲਟਾ ਜਿਹੜਾ ਜੀ ਇਹਦਾ ਸਰਕਾਰ ਦੇ ਖਿਲਾਫ ਰੋਸ ਪ੍ਰਗਟ ਕਿਸਾਨ ਭਾਈਚਾਰੇ ਦੇ ਵਿੱਚ ਜਿਹੜਾ ਉਹ ਹੋ ਰਿਹਾ। ਹੁਣ ਫੈਸਲਾ ਜਿਹੜਾ ਜੀ ਮੀਟਿੰਗ ਦੇ ਵਿੱਚ ਇਹ ਕੀਤਾ ਗਿਆ ਕਿ ਇਹ ਜਿਹੜੀ ਇਹਦੀਆਂ ਖਾਮੀਆਂ ਨੇ ਉਹ ਦੂਰ ਕੀਤੀਆਂ ਜਾਣਗੀਆਂ, ਇਹਦੀ ਸਿੱਖਿਆ ਜਿਹੜੀ ਹੈ ਜੀ ਉਹ ਕੀਤੀ ਜਾਊਗੀ
ਕਰਜ਼ਾ ਰਾਹਤ ਯੋਜਨਾ ਲਾਗੂ ਕਰਨ ਦੇ ਵਿੱਚ ਹੁਣ ਹੋਰ ਸਮਾਂ ਜਿਹੜਾ ਜੀ ਉਹ ਲੱਗ ਸਕਦਾ ਹੈ, ਕਿਉਂਕਿ ਜਦੋਂ ਇਹਦੀ ਹੁਣ ਸਮੀਖਿਆ ਜਿਹੜੀ ਹੈ ਜੀ ਉਹ ਕੀਤੀ ਜਾਊਗੀ ਤਾਂ ਦੁਬਾਰਾ ਜਿਹੜਾ ਜੀ ਸਾਰਾ ਕੁਝ ਕੀਤੀ ਜਾਊਗੀ। ਇਹਦੇ ਵਿੱਚ ਹਲਫੀਆ ਬਿਆਨ ਜਿਹੜਾ ਜੀ ਉਹ ਦੇਣਾ ਪਊਗਾ ਕਿਸਾਨਾਂ ਨੂੰ ਕਿ ਉਹਦੇ ਕੋਲੇ ਕਿੰਨੀ ਜ਼ਮੀਨ ਹੈ। ਸਰਕਾਰ ਜਿਹੜੀਆਂ ਸਹਿਕਾਰੀ ਸਭਾਵਾਂ ਦੇ ਜਿਹੜੇ ਸੈਕਟਰੀ ਨੇ ਸਿਰਫ ਉਹਨਾਂ ਦੀ ਜਾਣਕਾਰੀ ਦੇ ਉੱਤੇ ਨਿਰਭਰ ਨਹੀਂ ਰਹੂਗੀ, ਹੋਰ ਥਾਵਾਂ ਤੋਂ ਵੀ ਜਾਣਕਾਰੀ ਜਿਹੜੀ ਹੈ ਜੀ ਉਹ ਇਕੱਠੀ ਕੀਤੀ ਜਾਊਗੀ। ਸਮੀਖਿਆ ਦੇ ਟਾਈਮ ਜਿਹੜੇ ਕਾਂਗਰਸੀ ਵਿਧਾਇਕਾਂ ਦੀ ਸ਼ਮੂਲੀਅਤ ਜਿਹੜੀ ਆ ਉਹ ਵੀ ਜ਼ਰੂਰੀ ਬਣਾਈ ਜਾਊਗੀ। ਪਰ ਜਿਹੜਾ ਤੁਸੀਂ ਕਹਿ ਲਓ ਕਿ ਇਹ ਸਾਰੀ ਪ੍ਰਕਿਰਿਆ ਸੀ ਜਿਹੜੀ ਪਹਿਲਾਂ ਹੀ ਭੰਬਲ ਭੂਸਾ ਜਿਹੜੀ ਉਹ ਕ੍ਰੀਏਟ ਕਰਨ ਵਾਲੀ ਆ, ਉਹਦੇ ਵਿੱਚ ਹੋਰ ਜਿਹੜਾ ਜੀ ਇਹ ਸਾਰਾ ਕੁਝ ਜੋੜ ਕੇ ਇਹਨੂੰ ਕੁਝ ਸਮੇਂ ਦੇ ਵਾਸਤੇ ਹੋਰ ਅੱਗੇ ਲੰਬਾ ਖਿੱਚਿਆ ਜਾਊਗਾ। ਉਹਦਾ ਕਾਰਨ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਕਿ ਖਜ਼ਾਨੇ ਦੇ ਵਿੱਚ ਕੁਝ ਜਿਹੜੀ ਹੈ ਜੀ ਉਹ ਰੌਣਕ ਲੱਗੇ, ਖਜ਼ਾਨੇ 'ਚ ਕੁਝ ਪੈਸਾ ਆਵੇ ਤਾਂ ਕਿ ਅਗਲੀ ਕਿਸ਼ਤ ਜਿਹੜੀ ਹੈ ਜੀ ਉਹ ਦਿੱਤੀ ਜਾ ਸਕੇ। ਜਿਹੜੇ ਸਾਰੇ ਟੈਕਸਾਂ ਦੇ ਰੂਪ ਦੇ ਵਿੱਚ ਇੱਕ GST ਆਉਣ ਦੇ ਨਾਲ ਸੂਬੇ ਨੂੰ ਜਿਹੜੇ ਰੋਜ਼ਾਨਾ ਤੌਰ ਦੇ ਉੱਤੇ ਟੈਕਸ ਆਉਂਦੇ ਸੀਗੇ ਜੀ ਉਹ ਕੰਮ ਬੰਦ ਹੋ ਗਿਆ। ਹੁਣ ਜਿਹੜੀ ਸੂਬੇ ਨੇ ਉਹਨਾਂ ਨੂੰ ਸੈਂਟਰ ਦੀ ਸਰਕਾਰ ਵੱਲ ਝਾਕਣਾ ਪੈਂਦਾ। ਸਰਕਾਰ ਦੀਆਂ ਜਿਹੜੀਆਂ ਯੋਜਨਾਵਾਂ ਪਿਛਲੀ ਸਰਕਾਰ ਦੀਆਂ ਬਣਾਈਆਂ ਜਾਂ ਜਿਹੜੀਆਂ ਮੌਜੂਦਾ ਚੱਲਦੀਆਂ ਨੇ ਉਹ ਖਜ਼ਾਨੇ ਦੇ ਵਿੱਚ ਜਿਹੜਾ ਜੀ ਉਹ ਰੋਕ ਲਾਉਣ ਦਾ ਕੰਮ ਹੀ ਕਰ ਰਹੀਆਂ ਨੇ। ਕੋਈ ਰਜਿਸਟਰੀਆਂ ਵਗੈਰਾ ਜਿਹੜੀਆਂ ਉਹ ਹੋ ਨਹੀਂ ਰਹੀਆਂ। ਬਹੁਤ ਥੋੜਾ ਜਿਹਾ ਜਿਹੜਾ ਜੀ ਮਾਲੀਆ ਸਰਕਾਰ ਨੂੰ ਪਹੁੰਚ ਰਿਹਾ। ਪੰਜਾਬ ਦੇ ਵਿੱਚ ਜਿਹੜੇ ਪੈਟਰੋਲ ਡੀਜ਼ਲ ਦੇ ਉੱਤੇ ਟੈਕਸ ਸਭ ਤੋਂ ਜ਼ਿਆਦਾ ਹੋਣ ਕਰਕੇ ਲੋਕ ਜਿਹੜੇ ਆ ਜੀ ਉਹ ਪੈਟਰੋਲ ਡੀਜ਼ਲ ਪਾਉਣ ਦੇ ਵਾਸਤੇ ਪੰਜਾਬ ਦੀ ਸਰਹੱਦ ਨਾਲ ਲੱਗਦੇ ਹਰਿਆਣੇ ਦੇ ਪੈਟਰੋਲ ਪੰਪਾਂ ਵੱਲੋਂ ਜਾਂਦੇ ਆ ਜਾਂ ਚੰਡੀਗੜ੍ਹ ਦੇ ਜਿਹੜੇ ਪੈਟਰੋਲ ਪੰਪ ਆ ਉਹ ਤਿੱਗਣੀ ਚੌਗਣੀ ਕਮਾਈ ਜਿਹੜੀ ਆ ਜੀ ਉਹ ਕਰ ਰਹੇ ਆ। ਸਰਕਾਰ ਦਾ ਮਾਲੀਆ ਉਧਰੋਂ ਵੀ ਜਿਹੜਾ ਜੀ ਉਹ ਘਟ ਰਿਹਾ ਤੇ ਸਰਕਾਰ ਦਾ ਜਦੋਂ ਮਾਲੀਆ ਘਟ ਰਿਹਾ ਤੇ ਫਿਰ ਏਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਕਿਵੇਂ ਜਿਹੜਾ ਜੀ ਉਹ ਦੇਊਗੀ ਲੋਕਾਂ ਨੂੰ, ਇਹ ਬਹੁਤ ਵੱਡਾ ਸਵਾਲੀਆ ਚਿੰਨ੍ਹ ਹੈ। ਸ਼ਾਇਦ ਇਹਦੇ ਕਰਕੇ ਤੁਸੀਂ ਇਹ ਕਹਿ ਲਓ ਕਿ ਹੋਰ ਲੰਬਾ ਖਿੱਚਣ ਦੇ ਵਾਸਤੇ ਇਹ ਕੀਤਾ ਗਿਆ। ਜੀ ਜੀ ਬਿਲਕੁਲ ਖਿੱਚਣਗੇ ਜੀ ਥੋੜਾ। ਤੇ ਅੱਗੇ ਆਪਾਂ 1984 ਦੇ ਕਤਲੇਆਮ ਦੀ ਗੱਲ ਕਰੀਏ ਤੇ ਉਸ ਦੇ ਵਿੱਚ ਸ਼ੀਲਾ ਕੌਰ ਨੇ ਸੱਜਣ ਕੁਮਾਰ ਦੇ ਖਿਲਾਫ ਗਵਾਹੀ ਦਿੱਤੀ। ਚਲੋ ਜੀ, ਸੁਲਤਾਨਪੁਰੀ ਦੇ ਵਿੱਚ ਨਵੰਬਰ 84 ਦੇ ਦੌਰਾਨ ਜਿਹੜਾ ਇਹ ਕਤਲੇਆਮ ਸੀਗਾ ਜੀ ਇਹਦੇ ਸੰਬੰਧੀ ਜਿਹੜਾ ਮੁਕੱਦਮਾ ਚੱਲ ਰਿਹਾ ਸੀਗਾ, ਜਿਹੜਾ ਪਟਿਆਲਾ ਹਾਊਸ ਅਦਾਲਤ ਹੈ ਦਿੱਲੀ 'ਚ, ਉੱਥੇ ਸੱਜਣ ਕੁਮਾਰ ਦੇ ਖਿਲਾਫ ਇੱਕ ਹੋਰ ਗਵਾਹੀ ਜਿਹੜੀ ਹੈ ਜੀ ਉਹ ਹੋਈ ਆ। ਤੇ ਸ਼ੀਲਾ ਕੌਰ ਹੈ ਜੀ ਉਹ ਕਹਿੰਦੀ ਆ ਕਿ ਸੱਜਣ ਕੁਮਾਰ ਜਿਹੜਾ ਜੀ ਉਹ ਕਥਿਤ ਤੌਰ ਦੇ ਉੱਤੇ ਕਤਲੇਆਮ ਦੇ ਵਿੱਚ ਸ਼ਾਮਲ ਸੀ। ਉਹਦਾ ਨਾਂ ਲੈਣ ਤੇ ਉਹਦੇ ਬੱਚਿਆਂ ਨੂੰ ਮਾਰਨ ਦੀਆਂ ਧਮਕੀਆਂ ਤੱਕ ਜਿਹੜੀਆਂ ਜੀ ਉਹ ਦਿੱਤੀਆਂ ਗਈਆਂ ਸੀਗੀਆਂ। ਉਹਨੇ ਇਹ ਜਿਹੜੀ ਸ਼ੀਲਾ ਕੌਰ ਹੈ ਜੀ ਉਹਨੇ ਅਦਾਲਤ ਤੋਂ ਆਪਣੀ ਸੁਰੱਖਿਆ ਵੀ ਜਿਹੜੀ ਹੈ ਜੀ ਉਹ ਮੰਗੀ ਆ। ਪਟਿਆਲਾ ਹਾਊਸ ਕੋਰਟ ਦੀ ਸੈਸ਼ਨ ਜੱਜ ਜਿਹੜੇ ਨੇ ਜੀ ਉਹਨਾਂ ਨੇ ਸੱਜਣ ਕੁਮਾਰ ਦੇ ਵਕੀਲ ਜਿਹੜੇ ਨੇ ਉਹਨਾਂ ਦੇ ਵੱਲੋਂ ਜਿਹੜਾ ਇਹਦੇ ਉੱਤੇ ਕੀਤੀ ਗਈ ਸੁਲਤਾਨਪੁਰੀ ਦੇ ਵਿੱਚ ਹੋਏ ਸਿੱਖ ਕਤਲੇਆਮ ਦੇ ਬਾਰੇ ਦੇ ਵਿੱਚ ਸ਼ੀਲਾ ਕੌਰ ਨੇ ਆਪਣੇ ਜਿਹੜੀ ਗਵਾਹੀ ਦਿੱਤੀ ਆ ਉਹਦੇ ਵਿੱਚ ਕਿਹਾ ਕਿ ਸੱਜਣ ਕੁਮਾਰ ਨੇ ਉੱਥੇ ਭੜਕਾਊ ਭਾਸ਼ਣ ਦਿੱਤਾ, ਸਿੱਖਾਂ ਨੂੰ ਮਾਰਨ ਦੀਆਂ ਗੱਲਾਂ ਕੀਤੀਆਂ। ਸ਼ੀਲਾ ਕੌਰ ਦੇ ਪਰਿਵਾਰ ਦੇ ਲੋਕ ਇਹਦੇ ਦੌਰਾਨ ਮਾਰੇ ਗਏ। ਸੱਜਣ ਕੁਮਾਰ ਦੇ ਵਕੀਲ ਨੇ ਸ਼ੀਲਾ ਕੌਰ ਨੂੰ ਕਿਹਾ ਕਿ ਉਹ ਝੂਠ ਬੋਲ ਰਹੀ ਹੈ ਤੇ ਕਈ ਤਿੱਖੇ ਸਵਾਲ ਵੀ ਜਿਹੜਾ ਜੀ ਉਹ ਕੀਤੇ। ਉਹ ਘਬਰਾਈ ਵੀ, ਥੋੜਾ ਡਰ ਗਈ ਸਵਾਲਾਂ ਤੋਂ। ਫਿਰ ਉਹਨੇ ਗਵਾਹੀ ਵੀ ਦਿੱਤੀ। 1.25 ਸਾਲ ਪਹਿਲਾਂ ਕੜਕੜਦੁਮਾ ਅਦਾਲਤ ਦੇ ਵਿੱਚ ਵੀ ਉਹਨੇ ਜਿਹੜੀ ਦੀ ਉਹ ਗਵਾਹੀ ਦਿੱਤੀ ਸੀਗੀ। ਹੁਣ ਅਗਲੀ ਸੁਣਵਾਈ ਜਿਹੜੀ ਹੈ ਜੀ ਉਹ 7 ਫਰਵਰੀ ਨੂੰ ਇਸ ਮਾਮਲੇ ਦੇ ਉੱਤੇ ਜਿਹੜੀ ਹੈ ਜੀ ਹੋਊਗੀ। ਦਿੱਲੀ ਕਮੇਟੀ ਦੇ ਵਕੀਲ ਨੇ ਅਦਾਲਤ ਨੂੰ ਇਹ ਕਿਹਾ ਜੀ ਕਿ ਗਵਾਹ ਨੂੰ ਕਿਉਂਕਿ ਧਮਕਾਉਣ ਦੀ ਸ਼ਿਕਾਇਤ ਜਿਹੜੀ ਹੈ ਜੀ ਦਿੱਲੀ ਪੁਲਿਸ ਨੂੰ ਕੀਤੀ ਹੋਈ ਹੈ, ਇਸ ਕਰਕੇ ਉਹਦੀ ਸੁਰੱਖਿਆ ਦਾ ਇੰਤਜ਼ਾਮ ਜਿਹੜਾ ਜੀ ਉਹ ਕਰਨਾ ਚਾਹੀਦਾ। ਏਦਾਂ ਸਿੱਧੀ ਜਿਹੜੀ ਗਵਾਹੀਆਂ ਨੇ ਜੀ ਉਹ ਬਹੁਤ ਘੱਟ ਰਹੀਆਂ ਨੇ। ਸ਼ੀਲਾ ਕੌਰ ਦੀ ਜਿਹੜੀ ਗਵਾਹੀ ਆ ਇਸ ਮਾਮਲੇ ਦੇ ਵਿੱਚ ਖਾਸ ਤੌਰ ਦੇ ਉੱਤੇ ਸੱਜਣ ਕੁਮਾਰ ਦੇ ਅਗੇਂਸਟ ਜਿਹੜੀ ਜੀ ਉਹ ਦੇਣੀ ਬਹੁਤ ਅਹਿਮੀਅਤ ਰੱਖਦੀ ਹੈ ਜੀ। ਬਾਕੀ ਤੁਹਾਨੂੰ ਪਤਾ ਜੀ ਕਿ ਕਿੰਨੇ ਸਾਲ ਜਿਹੜੇ ਆ ਜੀ ਉਹ ਹੋ ਗਏ ਆ ਇਸ ਸਭ ਕਾਸੇ ਨੂੰ ਇਸੇ ਤਰ੍ਹਾਂ ਦੀਆਂ ਗਵਾਹੀਆਂ ਜਿਹੜਾ ਜੀ ਉਹ ਦੇਖਦਿਆਂ ਹੋਇਆ ਜਾਂ ਮੁੜ ਕੇ ਜਿਹੜਾ ਜੀ ਉਹ ਖੋਲ ਲੈਣਾ। ਕੇਸ ਜਿਹੜਾ ਜੀ ਅੱਜ ਖੁੱਲ ਗਿਆ, ਕੱਲ ਖੁੱਲ ਗਿਆ, ਇੰਨੇ ਰੱਦ ਹੋ ਗਏ, ਇੰਨੇ ਫੇਰ ਜਿਹੜੇ ਜੀ ਉਹ ਸ਼ੁਰੂ ਹੋ ਗਏ। ਇਹ ਕੁਝ ਵੇਖਦਿਆਂ ਇੰਨੇ ਸਾਲ ਜਿਹੜੇ ਆ ਜੀ ਉਹ ਲੰਘ ਗਏ ਆ ਤਾਂ ਬਹੁਤੇ ਲੋਕਾਂ ਨੂੰ ਜਿਹੜੀ ਆ ਜੀ ਉਹ ਇਨਸਾਫ ਦੀ ਆਸ ਤਾਂ ਜਿਹੜੀ ਉਹ ਘੱਟ ਹੈ। ਪਰ ਇੰਨਾ ਜ਼ਰੂਰ ਹੈ ਕਿ ਸ਼ੀਲਾ ਕੌਰ ਨੇ ਜਿਹੜੀ ਜੁਰਤ ਕੀਤੀ ਆ ਜੀ ਉਹਦੀ ਇੰਨੀ ਕੁ ਦਾਦ ਜਿਹੜੀ ਉਹ ਜ਼ਰੂਰ ਦੇਣੀ ਬਣਦੀ ਹੈ ਕਿ ਇੰਨਾ ਕੁਛ ਹੋਣ ਦੇ ਬਾਵਜੂਦ ਉਹ ਫੇਰ ਵੀ ਅੜਨ ਦੀ ਕੋਸ਼ਿਸ਼ ਕਰ ਰਹੀ। ਬਿਲਕੁਲ ਜੀ, ਜਿਹੜੀ ਤੁਸੀਂ ਗੱਲ ਕਹੀ ਆ ਕਿ ਜ਼ੁਲਮ ਕਰਨ ਵਾਲਿਆਂ ਤੋਂ ਇਨਸਾਫ ਮੰਗਣਾ ਹੈ ਨਾ ਜਿਹੜਾ ਉਹ ਬਸ ਐਵੇਂ ਸਾਡੇ ਮਨ ਦੇ ਵਹਿਮ ਆ। ਇਨਸਾਫ ਪਤਾ ਨਹੀਂ ਕਦੋਂ ਮਿਲੂਗਾ। ਅੱਗੇ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਫਾਈਨੈਂਸ ਡਿਪਾਰਟਮੈਂਟ ਦੀ, ਤੇ ਉਹਨਾਂ ਨੇ ਪੁਲਿਸ ਦੀਆਂ ਫੀਤੀਆਂ ਰੋਕੀਆਂ। ਬਿਲਕੁਲ ਜੀ, ਪੰਜਾਬ ਦਾ ਜਿਹੜਾ ਫਾਈਨੈਂਸ ਤੇ ਪਰਸਨਲ ਵਿਭਾਗ ਹੈ
ਉਹਦੇ ਅੜਿੱਕੇ ਜਿਹੜੇ ਆ ਜੀ ਉਹਦੇ ਕਰਕੇ ਸਿਪਾਹੀ, ਹੌਲਦਾਰ ਤੇ ਥਾਣੇਦਾਰਾਂ ਨੂੰ ਜਿਹੜੀਆਂ ਫੀਤੀਆਂ ਲਾਉਣ ਦੇ ਵਾਸਤੇ ਪੱਕਾ ਬੰਦੋਬਸਤ ਕੀਤੇ ਜਾਣ ਨੂੰ ਬ੍ਰੇਕਾਂ ਜਿਹੜੀਆਂ ਦੀ ਉਹ ਲੱਗ ਗਈਆਂ ਨੇ। ਪੁਲਿਸ ਵਿਭਾਗ ਦੇ ਵੱਲੋਂ ਇਹ ਰੈਂਕ ਦੇ ਜਿਹੜੇ ਪੁਲਿਸ ਮੁਲਾਜ਼ਮਾਂ ਨੂੰ 5, 15 ਤੇ 25 ਸਾਲਾਂ ਦੇ ਸੇਵਾ ਕਾਲ ਤੋਂ ਬਾਅਦ ਪੱਕੇ ਤੌਰ ਦੇ ਉੱਤੇ ਫੀਤੀਆਂ ਲਾਉਣ ਦੀ ਮਨਜ਼ੂਰੀ ਦਾ ਪ੍ਰਸਤਾਵ ਜਿਹੜਾ ਜੀ ਉਹ ਗ੍ਰਹਿ ਮੰਤਰਾਲੇ ਨੂੰ ਭੇਜਿਆ ਗਿਆ ਸੀਗਾ। ਇਹਦੇ ਉੱਤੇ ਪਰਸੋਨਲ ਤੇ ਫਾਈਨੈਂਸ ਡਿਪਾਰਟਮੈਂਟ ਜਿਹੜਾ ਜੀ ਉਹਨੇ ਗੰਭੀਰ ਇਤਰਾਜ਼ ਜਿਹੜੇ ਆ ਜੀ ਉਹ ਲਾ ਦਿੱਤੇ ਆ। ਜਿਹੜੇ IAS ਅਧਿਕਾਰੀਆਂ ਨੇ ਦਲੀਲ ਦਿੱਤੀ ਕਿ ਇਸ ਤਰ੍ਹਾਂ ਦੀ ਵਿਵਸਥਾ ਜੇ ਕਾਇਮ ਹੋ ਗਈ ਤਾਂ ਇਹਦੇ ਨਾਲ ਸੀਨੀਅਰ ਪੁਲਿਸ ਅਧਿਕਾਰੀਆਂ ਦੀਆਂ ਮਨਮਾਨੀਆਂ ਦੇ ਉੱਤੇ ਸਰਕਾਰ ਦੀ ਮੋਹਰ ਲੱਗ ਜਾਊਗੀ ਤੇ ਹੋਰਨਾਂ ਜਿਹੜੇ ਵਿਭਾਗਾਂ ਦੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਵੀ ਇਸੇ ਤਰ੍ਹਾਂ ਦੀਆਂ ਤਰੱਕੀਆਂ ਦੀ ਮੰਗ ਜਿਹੜੀ ਆ ਉਹ ਕੀਤੀ ਜਾਊਗੀ, ਜਿਹੜੀ ਕਿ ਭਵਿੱਖ ਦੇ ਵਿੱਚ ਵੱਡਾ ਸੰਕਟ ਬਣ ਸਕਦੀ ਆ। ਪੰਜਾਬ ਦੇ ਵਿੱਚ ਜਿਹੜਾ ਜੀ ਪਿਛਲੇ ਲੰਮੇ ਸਮੇਂ ਤੋਂ DGP ਦੇ ਵੱਲੋਂ ਚੋਣਵੇਂ ਮੁਲਾਜ਼ਮਾਂ ਨੂੰ ਸਿੱਧੀ ਤਰੱਕੀ ਵਾਲਾ ਜਿਹੜਾ ਜੀ ਉਹ ਵਿਸ਼ੇਸ਼ ਰੈਂਕ ਦਿੱਤਾ ਜਾਂਦਾ ਹੈ। ਇਹ ਵਿਸ਼ੇਸ਼ ਰੈਂਕ ਹਾਸਲ ਕਰਨ ਵਾਲੇ ਜਿਹੜੇ ਇਹਨਾਂ ਦੇ ਵਿੱਚ ਬਹੁਤੇ ਜਿਹੜੇ ਜੀ ਚਹੇਤੇ ਜਾਂ ਰਾਜਸੀ ਆਸ਼ੀਰਵਾਦ ਹਾਸਲ ਕਰਨ ਵਾਲੇ ਪੁਲਿਸ ਮੁਲਾਜ਼ਮ ਜਿਹੜੇ ਆ ਉਹ ਹੁੰਦੇ ਆ। ਵਿਸ਼ੇਸ਼ ਰੈਂਕ ਵਾਲੇ ਜਿਹੜੇ ਪੁਲਿਸ ਮੁਲਾਜ਼ਮ ਤੇ ਨਾਨ ਗਜ਼ਟਡ ਆਫੀਸਰ ਜਿਹੜੇ ਨੇ ASI ਤੇ SI ਜਿਹੜੇ ਨੇ ਇਹਨਾਂ ਨੂੰ ਥਾਣਾ ਮੁਖੀ ਵਰਗੇ ਅਹੁਦਿਆਂ ਦੇ ਉੱਤੇ ਲਾ ਦਿੱਤਾ ਜਾਂਦਾ ਹੈ। ਜਿਹੜਾ ਫਾਈਨੈਂਸ ਤੇ ਪਰਸੋਨਲ ਵਿਭਾਗ ਹੈ ਉਹ ਕਹਿੰਦਾ ਹੈ ਕਿ ਜਿਵੇਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ 5, 15 ਤੇ 25 ਸਾਲਾਂ ਦੇ ਸੇਵਾ ਕਾਲ ਦੇ ਫੀਤੀਆਂ ਲਾਉਣ ਦਾ ਪੱਕਾ ਬੰਦੋਬਸਤ ਕਰਨ ਦਾ ਪ੍ਰਸਤਾਵ ਭੇਜਿਆ ਗਿਆ, ਉਹਦੇ ਤੇ ਸਿੱਧੇ ਤੌਰ ਦੇ ਉੱਤੇ ਇਹਨੂੰ ਪੱਕੀ ਤਰੱਕੀ ਕਿਹਾ ਜਾ ਸਕਦਾ ਹੈ ਕਿਉਂਕਿ 4, 9 ਤੇ 14 ਸਾਲਾਂ ਦੀ ਜਿਹੜੀ ਡਿਊਟੀ ਆ ਉਸ ਤੋਂ ਬਾਅਦ ਸਰਕਾਰ ਨੇ ਇੰਕਰੀਮੈਂਟ ਲਾਉਣ ਦੀ ਵਿਵਸਥਾ ਜਿਹੜੀ ਆ ਉਹ ਪਹਿਲਾਂ ਹੀ ਕੀਤੀ ਹੋਈ ਆ। ਉਹਨਾਂ ਨੇ ਕਿਹਾ ਕਿ ਇਹ ਵਿਭਾਗ ਜਿਹੜੇ ਉਹ ਕਹਿੰਦੇ ਆ ਕਿ ਫੀਤੀਆਂ ਤੇ ਇੰਕਰੀਮੈਂਟ ਜਿਹੜਾ ਮਿਲ ਜੂਗਾ ਜਿਹਦੇ ਨਾਲ ਪੱਕੀ ਤਰੱਕੀ ਲਈ ਪ੍ਰੀਖਿਆ ਦੇਣ ਵਰਗੀ ਜਿਹੜੀ ਪ੍ਰਕਿਰਿਆ ਉਹਦਾ ਸਿੱਧੇ ਤੌਰ ਦੇ ਉੱਤੇ ਭੋਗ ਪੈ ਜਾਊਗਾ। ਇਸ ਕਰਕੇ ਜਿਹੜਾ ਜੀ ਇਹ ਲਾਇਆ ਗਿਆ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਮਾੜੇ ਸਮੇਂ ਦੇ ਦੌਰਾਨ ORP ਆਫੀਸ਼ੀਏਟਿੰਗ ਰੈਂਕ ਐਂਡ ਪੇ ਜਿਹੜੀ ਸੀ ਇਹਦੀ ਵਿਵਸਥਾ ਕੀਤੀ ਗਈ ਸੀ ਔਰ ਇੱਕ ਸਮੇਂ ਇੰਸਪੈਕਟਰ ਰੈਂਕ ਦੇ ਨਾਲ ਨਾਨ ਗਜ਼ਟਡ ਆਫੀਸਰ ਜਿਹੜੇ ਸੀ ਉਹਨਾਂ ਨੂੰ SP ਤੱਕ ਦੇ ਅਹੁਦਿਆਂ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਦਿੱਤੀਆਂ ਹੋਈਆਂ ਸੀਗੀਆਂ। ਸੋ ਇਹਦੇ ਉੱਤੇ ਇੱਕ ਕਿਸਮ ਦੇ ਨਾਲ ਰੋਕ ਜਿਹੜੀ ਆ ਜੀ ਇਹ ਮਹਿਕਮੇ ਨੇ ਲਾਤੀ ਹੈ। ਸਹੀ ਇਹ ਫੈਸਲਾ ਜਿਹੜਾ ਜੀ ਉਹ ਕਿਹਾ ਜਾ ਸਕਦਾ ਕਿਉਂਕਿ ਇਹਦੇ ਨਾਲ ਜਿਹੜੇ ਸਿਆਸਤਦਾਨਾਂ ਦੀ ਚਾਪਲੂਸੀ ਕੁਝ ਜਿਹੜੇ ਉਹ ਕਰਨ ਵਾਲੇ ਸੀ ਉਹ ਇਹਦਾ ਲਾਹਾ ਲੈ ਜਾਂਦੇ ਸੀ। ਬਿਲਕੁਲ ਜੀ, ਹੋਰ ਬੜੀ ਤਰ੍ਹਾਂ ਦੇ ਕੰਮ ਹੁੰਦੇ ਸੀ ਇਸ ਦੇ ਵਿੱਚ। ਤੇ ਅੱਗੇ ਆਪਾਂ ਚੀਫ ਖਾਲਸਾ ਦੀਵਾਨ ਦੀ ਗੱਲ ਕਰਦੇ ਹਾਂ ਤੇ ਉਸ ਦੇ ਮੈਂਬਰਾਂ ਵੱਲੋਂ ਚਰਨਜੀਤ ਚੱਢਾ ਨੂੰ ਪੰਥ ਚੋਂ ਖਾਰਜ ਕਰਨ ਦੀ ਮੰਗ ਉੱਠਣ ਲੱਗੀ। ਐਕਚੁਅਲੀ ਜੀ ਅੱਜ ਜਿਹੜੀ ਅੰਤਰਿੰਗ ਕਮੇਟੀ ਦੀ ਮੀਟਿੰਗ ਹੋ ਰਹੀ ਆ, ਇਹ ਮੀਟਿੰਗ ਜਿਹੜੇ ਤੱਤੀ ਰਹਿਣ ਦੇ ਆਸਾਰ ਜਿਹੜੇ ਆ ਉਹ ਕਹੇ ਜਾ ਸਕਦੇ ਆ ਜੀ ਕਈ ਕਾਰਨਾਂ। ਇਸ ਅੰਤਰਿੰਗ ਕਮੇਟੀ ਦੀ ਮੀਟਿੰਗ ਤੋਂ ਐਨ ਪਹਿਲਾਂ ਜਿਹੜੇ ਚੀਫ ਖਾਲਸਾ ਦੀਵਾਨ ਦੇ 11 ਮੈਂਬਰ ਨੇ ਉਹਨਾਂ ਨੇ ਮੀਟਿੰਗ ਕਰਕੇ ਜਿਹੜੀ ਇਹ ਵੀਡੀਓ ਸੰਬੰਧੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਚੀਫ ਖਾਲਸਾ ਦੀਵਾਨ ਦੇ ਆਗੂ ਚਰਨਜੀਤ ਸਿੰਘ ਚੱਢਾ ਨੂੰ ਪੰਥ ਦੇ ਵਿੱਚੋਂ ਖਾਰਜ ਕਰਨ ਦੀ ਮੰਗ ਜਿਹੜੀ ਆ ਜੀ ਉਹ ਕੀਤੀ ਆ। ਅੱਜ ਜਿਹੜੀ ਇਹ ਮੀਟਿੰਗ ਹੋਣੀ ਆ ਉਦੋਂ ਪਹਿਲਾਂ ਇਹ ਜਿਹੜਾ ਜੀ ਮਤਾ 11 ਮੈਂਬਰਾਂ ਦੇ ਵੱਲੋਂ ਲਿਖ ਕੇ ਜਿਹੜਾ ਉਹ ਦਿੱਤਾ ਗਿਆ। ਇਹ ਕਿਹਾ ਕਿ 115 ਸਾਲ ਪੁਰਾਣੀ ਧਾਰਮਿਕ ਤੇ ਵਿਦਿਅਕ ਸੰਸਥਾ ਨੂੰ ਵੱਡੀ ਢਾਹ ਚਰਨਜੀਤ ਸਿੰਘ ਚੱਢਾ ਨੇ ਜਿਹੜੀ ਆ ਜੀ ਉਹ ਲਾਈ ਆ। ਇਹਨਾਂ ਮੈਂਬਰਾਂ ਨੇ ਇਹ ਵੀ ਕਿਹਾ ਕਿ ਇਸ ਮੁੱਦੇ ਦੇ ਉੱਤੇ ਅਕਾਲ ਤਖਤ ਤੇ ਜਥੇਦਾਰ ਵੱਲੋਂ ਅਜੇ ਤੱਕ ਕੋਈ ਕਾਰਵਾਈ ਜਿਹੜੀ ਜੀ ਉਹ ਨਹੀਂ ਕੀਤੀ ਗਈ। ਉਹਨਾਂ ਨੇ ਇਹ ਕਿਹਾ ਕਿ ਇਹਦੇ ਵਿੱਚ ਪਾਰਸ਼ਲਟੀ ਜਿਹੜੀ ਆ ਜੀ ਉਹ ਜਥੇਦਾਰ ਸਾਹਿਬ ਦੀ ਦਿਸ ਰਹੀ ਆ ਕਿ ਉਹਨਾਂ ਨੇ ਇਹ ਵੀ ਮੰਗ ਕੀਤੀ ਆ ਕਿ ਇਹਨੂੰ ਜਿਹੜਾ ਜੀ ਸੁੱਚਾ ਸਿੰਘ ਲੰਗਾਹ ਦੇ ਵਾਂਗੂ ਪੰਥ ਦੇ ਵਿੱਚੋਂ ਛੇਕਿਆ ਜਾਵੇ। ਇਹ ਜਿਹੜੀ ਅੰਤਰਿੰਗ ਕਮੇਟੀ ਦੀ ਮੀਟਿੰਗ ਹੋਣੀ ਆ ਉਹਦੇ ਵਿੱਚ ਜਿਹੜੇ ਜਥੇਦਾਰ ਅਕਾਲ ਤਖਤ ਨੇ ਉਹ ਵੀ ਜਿਹੜਾ ਜੀ ਨਿਸ਼ਾਨੇ ਦੇ ਉੱਤੇ ਹੋ ਸਕਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਕੁਝ ਮੈਂਬਰਾਂ ਦੇ। ਉਹਦੇ ਕਈ ਕਾਰਨ ਨੇ। ਇੱਕ ਤਾਂ ਇਹ ਜਿਹੜਾ ਜੀ ਕਾਰਨ ਹੈ ਚਰਨਜੀਤ ਸਿੰਘ ਚੱਢਾ ਵਾਲਾ। ਦੂਸਰਾ, ਪਿਛਲੇ ਦਿਨੀ ਮੁੰਬਈ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜਾ ਸੀਗਾ ਜੀ ਗੁਰਪੁਰਬ ਦੇ ਮੌਕੇ ਦੇ ਉੱਤੇ ਇੱਥੇ ਤਾਂ ਸੰਗਤ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ 25 ਨੂੰ ਮਨਾਓ, ਵੀ 5 ਨੂੰ ਨਹੀਂ ਮਨਾਉਣਾ। ਆਪ ਪੰਜ ਵਾਲੇ ਸਮਾਗਮਾਂ ਦੇ ਵਿੱਚ ਸ਼ਾਮਲ ਹੋਏ ਜਥੇਦਾਰ, ਉਹਨਾਂ ਦੀ ਮੌਜੂਦਗੀ ਦੇ ਵਿੱਚ ਜਿਹੜਾ ਜੀ ਉਹ ਪਤਿਤ ਦੇ ਵੱਲੋਂ ਕੀਰਤਨ ਕੀਤੇ ਜਾਣਾ ਤੇ ਔਰਤਾਂ ਦੇ ਵੱਲੋਂ ਜਥੇਦਾਰ ਦੇ ਪੈਰੀਂ ਹੱਥ ਲਾਉਣਾ। ਜਿਹੜੇ ਇਹ ਮੁੱਦੇ ਨੇ ਇਸ ਮਾਮਲੇ ਦੇ ਉੱਤੇ ਗਿਆਨੀ ਗੁਰਬਚਨ ਸਿੰਘ ਜਿਹੜੇ ਨੇ ਉਹ ਅੰਤਰਿੰਗ ਕਮੇਟੀ ਦੇ ਮੈਂਬਰਾਂ ਦੇ ਨਿਸ਼ਾਨੇ ਦੇ ਉੱਤੇ ਹੋ ਸਕਦੇ ਆ। ਔਰ ਦੂਜਾ ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜਾ ਚਰਨਜੀਤ ਸਿੰਘ ਚੱਢਾ
ਉਹਦੇ ਨਾਲ ਜਿਹੜਾ ਜੀ ਉਹਨਾਂ ਦੀ ਜਿਹੜੀ ਨਰਮਾਈ ਆ ਉਹ ਇਸ ਵੇਲੇ ਚਰਚਾ ਦਾ ਵਿਸ਼ਾ ਜ਼ਰੂਰ ਬਣੀ ਹੋਈ ਆ। ਉਧਰ SIT ਜਿਹੜੀ ਆ ਜੀ ਉਹਦੇ ਕੋਲੇ ਚਰਨਜੀਤ ਚੱਡਾ ਤੋਂ ਬਹੁਤ ਲੰਬੀ ਪੁੱਛਗਿੱਛ 6 ਘੰਟੇ ਦੇ ਕਰੀਬ ਜਿਹੜੀ ਆ ਜੀ ਉਹ ਪੁੱਛਗਿੱਛ ਕੀਤੀ ਗਈ ਆ। ਇਹ ਕਿਹਾ ਜਾ ਰਿਹਾ ਹੈ ਕਿ ਚਰਨਜੀਤ ਚੱਡਾ ਨੇ ਜਿਹੜੀ ਬੀਬੀ ਨੇ ਦੋਸ਼ ਲਾਏ ਆ ਉਹਦੇ ਟੈਕਸਟ ਮੈਸੇਜ ਤੇ ਉਹਦੇ ਵੌਇਸ ਮੈਸੇਜ ਜਿਹੜੇ ਆ ਉਹ SIT ਨੂੰ ਦਿੱਤੇ ਆ। ਇਹ ਕਿਹਾ ਜੀ ਕਿ ਮੈਸੇਜ ਤਾਂ ਉਹ ਭੇਜਦੀ ਸੀ, ਮੈਂ ਉਹਨੂੰ ਮੈਸੇਜ ਨਹੀਂ ਸੀ ਭੇਜਦਾ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਅਕਾਲੀ ਸਰਕਾਰ ਵੇਲੇ ਦੀ। ਉਹਨਾਂ ਨੇ ਪ੍ਰੇਮੀਆਂ ਨੂੰ ਖੁਸ਼ ਕਰਨ ਦੇ ਲਈ ਬੜਾ ਕੁਛ ਕੀਤਾ ਸੀਗਾ, ਪਰ ਹੁਣ ਇਹ ਵੀ ਪਤਾ ਲੱਗਾ ਕਿ ਇੱਕ ਪਿੰਡ ਦਾ ਨਾਂ ਹੀ ਬਦਲ ਦਿੱਤਾ ਸੀਗਾ ਉਹਨੇ। ਬਿਲਕੁਲ ਜੀ, ਖੁਸ਼ ਕਰਨ ਦੇ ਵਾਸਤੇ ਸੀ। ਜਿਹੜੀ ਵੀਡੀਓ ਅਜੇ ਵੀ ਜਿਹੜੀ ਉਹ ਫਿਰਦੀ ਆ ਜਿਹਦੇ ਵਿੱਚ ਅਕਾਲੀ ਆਗੂ ਜਿਹੜੇ ਜੀ ਉਹ ਸਟੇਜ ਦੇ ਉੱਤੇ ਕਹਿੰਦੇ ਸੀ ਧੰਨ ਧੰਨ ਸਤਿਗੁਰੂ ਤੇਰਾ ਆਸਰਾ। ਇਹ ਵੀ ਕਹਿੰਦੇ ਸੀਗੇ ਕਿ ਸਾਨੂੰ ਆ ਲੈਣ ਦਿਓ ਦੁਬਾਰਾ ਪਾਵਰ ਦੇ ਵਿੱਚ, ਪਿੰਡ ਪਿੰਡ ਨਾਮ ਚਰਚਾ ਤੁਹਾਡਾ ਜਿਹੜਾ ਜੀ ਉਹ ਕਰਾਵਾਂਗੇ। ਤੇ ਇਹ ਤਾਂ ਓਪਨ ਹੋ ਗਿਆ। ਕੁਝ ਚੀਜ਼ਾਂ ਜਿਹੜੀਆਂ ਸੀਗੀਆਂ ਜੀ ਉਹ ਅੰਦਰ ਖਾਤੇ ਕੀ ਕੁਝ ਜਿਹੜਾ ਜੀ ਵੋਟਾਂ ਲੈਣ ਦੇ ਵਾਸਤੇ ਕਰਦੇ ਰਹੇ। ਇਹ ਜਿਹੜਾ ਜੀ ਮਾਮਲਾ ਹੁਣ ਜਿਹੜਾ ਸਾਹਮਣੇ ਆਇਆ ਔਰ ਤੁਸੀਂ ਦੇਖੋ ਸਿਆਸਤਦਾਨ ਜਿਹੜੇ ਨੇ ਉਹ ਮਿੱਠੀਆਂ ਗੋਲੀਆਂ ਫਿਰ ਕਿਵੇਂ ਦਿੰਦੇ ਆ। ਕੋਟਲੀ ਖੁਰਦ ਪੈਂਦਾ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਔਰ ਇਹ ਕਿਹਾ ਜਾ ਰਿਹਾ ਜੀ ਕਿ ਇੱਥੇ ਪ੍ਰੇਮੀਆਂ ਦੀ ਬੜੀ ਵੱਡੀ ਗਿਣਤੀ ਸੀਗੀ ਸਰਸੇ ਵਾਲਿਆਂ ਦੀ ਔਰ ਉਹਨਾਂ ਨੇ ਇਹ ਕਿਹਾ ਜੀ ਕਿ ਜਿਹੜਾ ਉਹਨਾਂ ਦਾ ਗੁਰੂ ਆ ਜਿਹੜਾ ਇਸ ਵੇਲੇ ਅੰਦਰ ਹੈ ਉਹਨੇ ਇਹ ਕਿਹਾ ਕਿ ਇੱਥੇ ਜਦੋਂ ਇੰਨੇ ਪ੍ਰੇਮੀ ਰਹਿੰਦੇ ਆ ਤੇ ਉਹਨੇ ਕਿਸੇ ਤਰੀਕੇ ਨਾਲ ਇਹ ਮੁੱਦਾ ਜਿਹੜਾ ਸੀਗਾ ਪਿਛਲੀ ਅਕਾਲੀ ਸਰਕਾਰ ਤੱਕ ਉਠਾਇਆ ਕਿ ਇਹਦਾ ਨਾਮ ਪ੍ਰੇਮ ਜਿਹੜੀ ਜੀ ਕੋਟਲੀ ਕੀਤਾ ਜਾਵੇ, ਕੋਟਲੀ ਖੁਰਦ ਦਾ ਨਾਮ। ਤੇ ਜਿਹੜੀ ਪਿਛਲੀ ਸਰਕਾਰ ਸੀ ਉਹਨੇ ਕੀ ਕੀਤਾ, ਜਿਹੜੀ ਇੱਕ ਸਾਦੇ ਕਾਗਜ਼ ਦੇ ਉੱਤੇ ਚਿੱਠੀ ਲਿਖ ਕੇ ਪਹੁੰਚਾਈ ਗਈ ਸੀਗੀ ਸਰਕਾਰ ਤੱਕ, ਉਹੋ ਜਿਹੀ ਚਿੱਠੀ ਜਿਹੜੀ ਜੀ ਅੱਗੋਂ ਮਿਲ ਗਈ ਕਿ ਲੋ ਕੋਟਲੀ ਖੁਰਦ ਦਾ ਨਾਮ ਤੁਸੀਂ ਪ੍ਰੇਮ ਕੋਟਲੀ ਜਿਹੜੀ ਜੀ ਉਹ ਕਰ ਲਓ। ਉਦੋਂ ਇਹ ਚਰਚਾ ਦਾ ਵਿਸ਼ਾ ਵੀ ਜਿਹੜਾ ਜੀ ਉਹ ਬਣਿਆ ਸੀਗਾ ਕਿ ਏਦਾਂ ਜਿਹੜਾ ਨਾਮ ਪਿੰਡ ਦਾ ਕਿਵੇਂ ਤਬਦੀਲ ਕੀਤਾ ਜਾ ਸਕਦਾ। ਹੁਣ ਅਸਲ ਕਹਾਣੀ ਜਿਹੜੀ ਜੀ ਅੰਦਰੋਂ ਹੋਰ ਨਿਕਲ ਆਈ ਕਿ ਇਹਦੇ ਵਾਸਤੇ ਇੱਕ ਪ੍ਰਕਿਰਿਆ ਹੈ। ਇਹਦੇ ਵਿੱਚ ਗ੍ਰਾਮ ਸਭਾ ਦਾ ਇਜਲਾਸ ਜਿਹੜਾ ਜੀ ਉਹ ਹੋਇਆ ਦਿਖਾਇਆ ਜਾਣਾ ਚਾਹੀਦਾ। ਪਿੰਡ ਦੀ ਪੰਚਾਇਤ ਜਿਹੜੀ ਆ ਉਹਦੇ ਵੱਲੋਂ ਮਤਾ ਜਿਹੜਾ ਉਹ ਪਾਸ ਹੋਣਾ ਜਿਹੜਾ ਜੀ ਉਹ ਜ਼ਰੂਰੀ ਹੈ। ਨਾ ਤਾਂ ਗ੍ਰਾਮ ਸਭਾ ਦਾ ਇਜਲਾਸ ਹੋਇਆ, ਨਾ ਪਿੰਡ ਦੀ ਪੰਚਾਇਤ ਨੇ ਕੋਈ ਜਿਹੜਾ ਜੀ ਉਹ ਮਤਾ ਪਾਸ ਕੀਤਾ। ਜਿੱਦਾਂ ਦੇ ਸਾਦੇ ਕਾਗਜ਼ ਦੇ ਉੱਤੇ ਇਹ ਚਿੱਠੀ ਲਿਖ ਕੇ ਲੈ ਕੇ ਗਏ ਸੀ, ਉਹੋ ਜਿਹੇ ਸਾਦੇ ਕਾਗਜ਼ ਦੇ ਉੱਤੇ ਪਿਛਲੀ ਅਕਾਲੀ ਸਰਕਾਰ ਨੇ ਲਿਖ ਕੇ ਦਿੱਤਾ ਵੀ ਲਓ ਭਾਈ ਕੋਟਲੀ ਖੁਰਦ ਹੁਣ ਜਿਹੜਾ ਜੀ ਪ੍ਰੇਮ ਕੋਟਲੀ ਹੋ ਗਿਆ। ਉਹਨਾਂ ਨੂੰ ਇਹ ਸੀਗਾ ਕਿ ਵੋਟਾਂ ਜਿਹੜੀਆਂ ਇੱਕ ਵਾਰੀ ਲੈ ਲਓ, ਉਸ ਤੋਂ ਬਾਅਦ ਦੇ ਵਿੱਚ ਜਿਹੜਾ ਜੀ ਉਹ ਦੇਖਾਂਗੇ। ਹੁਣ ਜਿਹੜਾ ਕੋਟਲੀ ਕਲਾਂ ਦੀ ਸਰਪੰਚ ਜਿਹੜੀ ਆ ਜੀ ਉਹ ਮਹਿਕਮੇ ਦੇ ਕੋਲੇ ਸਫਾਈਆਂ ਦੇਈ ਜਾਂਦੀ ਆ ਕਿ ਜਿਹੜਾ ਜੀ ਇਦਾਂ ਦਾ ਕੁਝ ਵੀ ਨਹੀਂ ਹੋਇਆ। 4 ਅਗਸਤ 16 ਨੂੰ ਚੋਣਾਂ ਤੋਂ ਪਹਿਲਾਂ ਬਠਿੰਡਾ ਦੇ ਪਿੰਡ ਕੋਟਲੀ ਖੁਰਦ ਦਾ ਨਾਂ ਬਦਲ ਕੇ ਪ੍ਰੇਮ ਕੋਟਲੀ ਜਿਹੜਾ ਜੀ ਉਹ ਕੀਤਾ ਗਿਆ ਸੀਗਾ। ਹੁਣ ਜਦੋਂ ਨੋਟੀਫਿਕੇਸ਼ਨ ਹੋਇਆ ਤਾਂ ਇਹ ਸਾਰਾ ਜਿਹੜਾ ਜੀ ਉਹ ਮਾਮਲਾ ਸਾਹਮਣੇ ਆਇਆ। ਹੁਣ ਪਿੰਡ ਕੋਟਲੀ ਖੁਰਦ ਦਾ ਇੱਕ ਧੜਾ ਜਿਹੜਾ ਨਵੇਂ ਨਾਂ ਦੇ ਉੱਤੇ ਇਤਰਾਜ਼ ਜਿਹੜਾ ਜੀ ਉਹ ਕਰ ਰਿਹਾ। ਜਿਹੜਾ ਮਹਿਕਮਾ ਆ ਉਹ ਕਹਿੰਦਾ ਕਿਹੜਾ ਨਵਾਂ ਨਾਮ, ਸਾਡੇ ਕੋਲ ਇਹ ਕਾਗਜ਼ੀ ਪੱਤਰੀ ਤਾਂ ਕੁਛ ਆਇਆ ਹੀ ਨਹੀਂ। ਬਿਲਕੁਲ ਜੀ, ਫਰਲੋ ਤੇ ਫਰਲੋ ਬਚੀ ਗਈ ਆ। ਤੇ ਅੱਗੇ ਆਪਾਂ ਪੰਜਾਬ ਸਰਕਾਰ ਦੀ ਸ਼ਰਾਬ ਵਾਲੀ ਜੇ ਗੱਲ ਕਰੀਏ ਤੇ ਥੋਕ ਦਾ ਕਾਰੋਬਾਰ ਆਪਣੇ ਹੱਥਾਂ ਵਿੱਚ ਲੈਣ ਦੀਆਂ ਤਿਆਰੀਆਂ। ਐਕਚੁਅਲੀ ਜੀ ਇਹ ਚੱਲੀ ਸੀ ਗੱਲ ਪਿਛਲੇ ਸਾਲ ਵੀ ਜਦੋਂ ਨਵੀਂ ਸਰਕਾਰ ਬਣੀ ਆ, ਪਰ ਉਦੋਂ ਕਿਉਂਕਿ ਉਹਦੇ ਕੋਲੇ ਸਮਾਂ ਥੋੜਾ ਸੀਗਾ ਜੀ ਨਵੀਂ ਪਾਲਿਸੀ ਜਿਹੜੀ ਆ ਉਹ ਲਾਗੂ ਕਰਨ ਦੇ ਵਾਸਤੇ ਔਰ ਇਹਨੂੰ ਫਿਰ ਜਿਹੜਾ ਜੀ ਅਗਲੇ ਵਰ੍ਹੇ ਦੇ ਉੱਤੇ ਪਾ ਦਿੱਤਾ ਗਿਆ ਸੀਗਾ। ਹੁਣ ਇਸ ਪਾਲਿਸੀ ਦੇ ਉੱਤੇ ਵਿਚਾਰ ਜਿਹੜਾ ਜੀ ਉਹ ਕੀਤਾ ਜਾ ਰਿਹਾ ਹੈ ਕਿਉਂਕਿ ਕੇਰਲਾ, ਤਾਮਿਲਨਾਡੂ ਤੇ ਰਾਜਸਥਾਨ ਦੇ ਵਿੱਚ ਅਜਿਹਾ ਹੈ ਜਿਹੜਾ ਥੋਕ ਹੈ ਸ਼ਰਾਬ ਦਾ, ਜਿਹੜੇ L1 L2 ਜਿਹੜੇ ਉੱਤੇ ਦਿੱਤੇ ਜਾਂਦੇ ਆ। ਪਿਛਲੀ ਸਰਕਾਰ ਨੇ ਇਹ ਆਪਣੇ ਚਹੇਤਿਆਂ ਨੂੰ ਜਿਹੜਾ ਜੀ ਉਹ ਖੁਸ਼ ਕਰਨ ਦੇ ਵਾਸਤੇ ਉਹਨਾਂ ਨੂੰ L1 ਦੇ ਲਾਇਸੈਂਸ ਜਿਹੜੇ ਉਹ ਦੇ ਦਿੱਤੇ ਸੀਗੇ। ਉੱਤੋਂ ਜਿਹੜੀ ਆ ਜੀ ਉਹ ਕੰਟਰੋਲ ਕਰਦੇ ਸਾਰੀ ਸ਼ਰਾਬ ਕਿ ਕਿੰਨਾ ਠੇਕਿਆਂ ਨੂੰ ਦੇਣੀ ਆ ਔਰ ਕਿਹੜੀ ਸ਼ਰਾਬ ਦੇਣੀ ਆ, ਜਿਹਦੇ ਵਿੱਚ ਉਹਨਾਂ ਨੂੰ ਪ੍ਰਾਫਿਟ ਹੁੰਦਾ ਉਹ ਜਿਹੜੀ ਆ ਜੀ ਉਹ ਸ਼ਰਾਬ ਅੱਗੇ ਦਿੱਤੀ ਜਾਂਦੀ ਆ। ਹੁਣ ਇਹ ਜਿਹੜੇ ਸੂਬੇ ਨੇ ਇਹਨਾਂ ਦੀ ਜਿਹੜੀਆਂ ਪਾਲਿਸੀਜ਼ ਨੇ ਉਹਨੂੰ ਜਿਹੜਾ ਜੀ ਰਿਵਿਊ ਕਰਕੇ ਸਰਕਾਰ ਇਸ ਹਫ਼ਤੇ ਇਹ ਫੈਸਲਾ ਲੈ ਸਕਦੀ ਆ ਕਿ ਜਿਹੜਾ ਜੀ ਇੱਕ ਨਵਾਂ ਜਿਹੜਾ ਜੀ ਨਿਗਮ ਬਣਾਇਆ ਜਾਊਗਾ ਜਿਹਦੇ ਵਿੱਚ ਥੋਕ ਸ਼ਰਾਬ ਦਾ ਕਾਰੋਬਾਰ ਸਰਕਾਰ ਦੇ ਹੱਥਾਂ 'ਚ ਹੋਊਗਾ, ਪਰਚੂਨ ਜਿਹੜਾ ਉਸੇ ਹੀ ਤਰੀਕੇ ਦੇ ਨਾਲ ਜਿਹੜਾ ਜੀ ਪ੍ਰਾਈਵੇਟ ਹੱਥਾਂ ਦੇ ਵਿੱਚ ਰੱਖਿਆ ਜਾਊਗਾ। ਇਹਦੀ ਤਜਵੀਜ਼ ਬਕਾਇਦਾ ਤੌਰ ਦੇ ਉੱਤੇ ਤਿਆਰ ਹੋ ਗਈ ਹੈ ਜਿਹੜੀ ਕਿ ਮੁੱਖ ਮੰਤਰੀ ਹੋਰਾਂ ਦੇ ਕੋਲੇ ਦੱਸੀ ਦੀ ਆ। ਇਹਦੇ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਫਾਈਨਲ ਫੈਸਲਾ ਉਹਨਾਂ ਨੇ ਜਿਹੜਾ ਜੀ ਉਹ ਲੈਣਾ। ਜੇ ਇਹ ਮਨਜ਼ੂਰੀ ਜਿਹੜੀ ਹੈ ਜੀ ਉਹ ਮਿਲ ਜਾਂਦੀ ਆ ਤਾਂ ਇਸੇ ਸਾਲ ਤੋਂ ਜਿਹੜੀ ਹੈ ਜੀ ਇਹ ਨਵੀਂ ਪਾਲਿਸੀ ਲਾਗੂ ਹੋ ਸਕਦੀ ਆ।
ਜਿਹੜੀ ਮੌਜੂਦਾ ਵਿੱਤੀ ਵਰ੍ਹੇ ਦੇ ਵਿੱਚ ਸਰਕਾਰ ਨੇ 5420 ਕਰੋੜ ਰੁਪਏ ਆਬਕਾਰੀ ਕਮਾਈ ਦਾ ਟੀਚਾ ਜਿਹੜਾ ਉਹ ਮਿੱਥਿਆ। ਜਿਹੜੇ ਅਦਾਲਤ ਦੇ ਹੁਕਮਾਂ ਦੇ ਉੱਤੇ ਜਿਹੜੇ ਹਾਈਵੇ, ਸਟੇਟ ਹਾਈਵੇ ਜਿਹੜੇ ਨੇ, ਨੈਸ਼ਨਲ ਹਾਈਵੇ ਨੇ, ਉਹਦੇ ਉੱਤੇ ਬਾਰ, ਹੋਟਲ, ਠੇਕੇ ਜਿਹੜੇ ਉਹ ਲੰਮਾ ਸਮਾਂ ਬੰਦ ਰਹਿਣ ਕਰਕੇ ਇਹ ਕਮਾਈ ਘੱਟ ਸਕਦੀ ਹੈ। ਪਰ ਦੂਜੇ ਪਾਸੇ ਪੰਜਾਬ ਸਰਕਾਰ ਇਹ ਵੀ ਕਹਿੰਦੀ ਹੈ ਕਿ ਜੇ ਉਹ ਥੋਕ ਦਾ ਕਾਰੋਬਾਰ ਉਹਦੇ ਹੱਥਾਂ 'ਚ ਆ ਜਾਂਦਾ ਤੇ ਇਹਦੇ ਨਾਲ ਉਹਦਾ ਆਬਕਾਰੀ ਮਾਲੀਆ ਜਿਹੜਾ 2500 ਤੋਂ ਲੈ ਕੇ 3000 ਕਰੋੜ ਰੁਪਏ ਜਿਹੜਾ ਉਹ ਵੱਧ ਜਾਊਗਾ। ਤੋ ਇਹ ਜਿਹੜੀ ਨਵੀਂ ਪਾਲਿਸੀ ਦੇ ਆਉਂਦੀ ਆ ਤਾਂ ਇਹਦੇ ਨਾਲ ਜਿਹੜੀ ਹੈ ਜੀ, ਇੱਕ ਤਾਂ ਉੱਤੇ ਬੈਠੇ ਜਿਹੜੇ ਬਹੁਤ ਵੱਡੇ ਠੇਕੇਦਾਰ ਨੇ ਉਹਨਾਂ ਨੂੰ ਠੱਲ ਪੈ ਸਕਦੀ ਹੈ ਤੇ ਮਾਲੀਆ ਜਿਹੜਾ ਉਹ ਸਰਕਾਰ ਦੇ ਖਜ਼ਾਨੇ ਦੇ ਵਿੱਚ ਆ ਸਕਦਾ ਹੈ। ਪੂਰੀ ਆਸ ਹੈ ਇਸ ਗੱਲ ਦੀ ਕਿ ਇਹ ਨਵੀਂ ਪਾਲਿਸੀ ਜਿਹੜੀ ਹੈ ਜੀ ਉਹ ਮਨਜ਼ੂਰ ਹੋ ਜੂਗੀ ਤੇ ਥੋਕ ਦਾ ਕਾਰੋਬਾਰ ਸਰਕਾਰ ਆਪਣੇ ਹੱਥਾਂ ਦੇ ਵਿੱਚ ਲਊਗੀ ਔਰ ਉਹਦੇ ਨਾਲ ਜਿਹੜੀਆਂ ਜੀ ਕੁਝ ਨੌਕਰੀਆਂ ਵੀ ਨਿਕਲਣਗੀਆਂ ਇਹਨੂੰ ਸਾਰੇ ਨੂੰ ਸੰਭਾਲਣ ਦੇ ਵਾਸਤੇ। ਬਿਲਕੁਲ ਜੀ, ਵੈਸੇ ਚੰਗੀ ਗੱਲ ਆ ਇਹ। ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ, ਆਪਣਾ ਰੇਡੀਓ ਪੰਜਾਬੀ ਰੇਡੀਓ USA, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅਸੀਂ ਪਹਿਲਾਂ ਖਬਰਾਂ ਕਰਦੇ ਹਾਂ, ਉਸ ਤੋਂ ਬਾਅਦ ਤੁਹਾਡੀਆਂ ਕਾਲਸ ਹੁੰਦੀਆਂ ਨੇ। ਜੇ ਤੁਹਾਡੇ ਕੋਲ ਵੀ ਕੋਈ ਸਵਾਲ ਆ ਤਾਂ ਤੁਸੀਂ ਕਰ ਸਕਦੇ ਹੋ 4082725200। ਕੁਝ ਕੁ ਸਵਾਲ ਸਾਡੇ ਕੋਲ ਆ ਵੀ ਚੁੱਕੇ ਨੇ, ਉਹਨਾਂ ਦੀ ਗੱਲਬਾਤ ਵੀ ਕਰਾਂਗੇ ਤੇ ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਤੇ ਸਾਡੇ ਨਾਲ ਜੁੜੇ ਹੋਏ ਨੇ ਹਰਜਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਹਰਜਿੰਦਰ ਸਿੰਘ ਜੀ। ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਬਲਤੇਜ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਲਤੇਜ ਜੀ, ਇੱਕ DGP ਨੇ ਬਿਆਨ ਦਿੱਤਾ ਸੀ, ਉਹ ਹੁਣ ਸੋਚ ਸਮਝ ਕੇ ਦਿੰਦੇ ਆ ਜਾਂ ਐਵੇਂ ਦਿੰਦੇ ਆ ਵੀ ਮਾਤਾ ਚੰਦ ਕੌਰ ਦੇ ਕਾਤਲਾਂ ਦੀ ਗੁੱਥੀ ਸੁਲਝਾ ਲਈ ਆ, ਉਸ ਤੋਂ ਬਾਅਦ ਫਿਰ ਚੁੱਪ ਕਰ ਗਏ ਨੇ? ਤੁਹਾਨੂੰ ਆਈ ਕੋਈ ਖਬਰ ਇਹਦੀ? ਨਹੀਂ, ਉਸ ਤੋਂ ਬਾਅਦ ਕੁਛ ਵੀ ਜਿਹੜਾ ਜੀ ਉਹ ਅੱਗੇ ਪ੍ਰੋਗਰੈਸ ਨਹੀਂ ਹੋਈ। ਇਹ ਵੀ ਜਾਂਚ ਜਿਹੜੀ ਹੈ ਜੀ ਉਹ CBI ਨੂੰ ਦਿੱਤੀ ਹੋਈ ਹੈ। ਐਕਚੁਅਲੀ ਇਹਦੇ ਆਪਾਂ ਕਈ ਵਾਰੀ ਗੱਲ ਜਿਹੜੀ ਹੈ ਜੀ ਉਹ ਕੀਤੀ ਹੈ। ਇਹ ਤਾਂ ਇੱਕ ਨਵਾਂ ਹੀ ਜਿਹੜਾ ਜੀ ਉਹ ਭੰਬਲ ਭੂਸਾ ਤੁਸੀਂ ਕਹਿ ਲਓ ਕਿ ਇੱਕ ਪਾਸੇ ਜਾਂਚ CBI ਨੂੰ, ਇੱਕ ਪਾਸੇ ਜਾਂਚ ਜਿਹੜੀ ਹੈ ਜੀ ਉਹ NIA ਨੂੰ, ਇੱਕ ਪਾਸੇ ਜਿਹੜੀ ਹੈ ਜੀ ਉਹ ਪੁਲਿਸ ਇਹ ਗੁੱਥੀ ਸੁਲਝਾ ਲੈਣ ਦਾ ਜਿਹੜਾ ਜੀ ਉਹ ਦਾਅਵਾ ਕਰਦੀ ਹੈ। ਜਿਹੜੇ 7 ਕਤਲਾਂ ਦੀ ਗੱਲ ਕਰਦੇ ਸੀ, ਸਿਆਸੀ ਕਤਲਾਂ ਦੀ, ਉਹਦੇ ਵਿੱਚ ਇਹ ਵੀ ਸ਼ਾਮਲ ਸੀਗਾ। ਪਰ ਇਹਨੂੰ ਕਿਤੇ ਵੀ ਮੁੜ ਕੇ ਜਿਹੜਾ ਜੀ ਇਹਦਾ ਚਰਚਾ ਨਹੀਂ ਹੋਇਆ, ਨਾ ਤਾਂ ਰਿਮਾਂਡ ਜਿਹੜਾ ਜੀ ਉਹ ਲੈਣ ਦੇ ਸਮੇਂ, ਨਾ ਜਿਹੜਾ ਜੀ ਮੁੜ ਕੇ ਕਿਸੇ ਪ੍ਰੈਸ ਵਾਰਤਾ ਦੇ ਵਿੱਚ। ਈਵਨ ਜਿੰਨਾ ਕੁ ਪ੍ਰਚਾਰਿਆ ਗਿਆ ਸੀਗਾ ਇਹਨਾਂ ਗ੍ਰਿਫਤਾਰੀਆਂ ਨੂੰ, ਉਹ ਮਾਮਲਾ ਜਿਹੜਾ ਜੀ ਹਾਲ ਦੀ ਘੜੀ ਸਰਕਾਰ ਦੀ ਤਰਫੋਂ ਮੱਠਾ ਪੈ ਗਿਆ ਜੀ। ਉਹਦੇ ਉੱਤੇ ਹੁਣ ਜਿਹੜੀ ਉਹ ਗੱਲ ਨਹੀਂ ਹੋ ਰਹੀ। ਉਹਦਾ ਸ਼ਾਇਦ ਕਿਤੇ ਨਾ ਕਿਤੇ ਕਾਰਨ ਜਿਹੜਾ ਜੀ, ਇੱਕ ਤਾਂ ਜੱਗੀ ਜੌਲ ਦੀ ਗ੍ਰਿਫਤਾਰੀ ਦਾ ਹੋਇਆ ਵਿਰੋਧ ਤੇ ਸੈਕੰਡਲੀ ਕਿਤੇ ਨਾ ਕਿਤੇ ਉਹਦੇ ਤੋਂ ਜਿਹੜਾ ਜੀ ਕੁਛ ਵੀ ਪ੍ਰਾਪਤ ਨਾ ਹੋਣਾ, ਭਾਵ ਕਿ ਉਹ ਤੋਂ ਕੁਛ ਰਿਕਵਰ ਨਾ ਹੋਣਾ, ਇਹਦੇ ਕਰਕੇ ਜਿਹੜਾ ਜੀ ਉਹ ਸਰਕਾਰ ਚੁੱਪਚਾਪ ਹੈ ਨਾ, ਜਿਹੜੀ ਪੁਲਿਸ ਵੀ ਤੇ ਸਰਕਾਰੀ ਮਹਿਕਮੇ ਵੀ। ਬਿਲਕੁਲ ਜੀ, ਕਈ ਵਾਰੀ ਇਸ ਤਰ੍ਹਾਂ ਹੀ ਹੁੰਦਾ ਆ। ਤੇ ਤੁਸੀਂ ਵੀ ਕਾਲ ਕਰ ਸਕਦੇ ਜੀ 408-272-5200 ਸਟੂਡੀਓ ਦਾ ਫੋਨ ਨੰਬਰ ਹੈ। ਕਾਲ ਕਰਕੇ ਤੁਹਾਡਾ ਕੋਈ ਵੀ ਸਵਾਲ ਆ ਉਹ ਪੁੱਛ ਸਕਦੇ। ਗੁਰਦੇਵ ਸਿੰਘ ਜੀ। ਹਾਂਜੀ ਮਹਾਰਾਜ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ। ਮੈਂ ਇੱਕ ਤੁਹਾਨੂੰ ਪੁੱਛਣਾ ਚਾਹੁੰਦਾ ਤੁਹਾਡਾ ਕੀ ਰਾਏ ਇਹਦੇ ਬਾਰੇ। ਇਹ ਅਕਾਲੀ ਦਲ ਸੁਖਬੀਰ ਸਿੰਘ ਹੁਣੀ ਜਿਸ ਟਾਈਮ ਬਰਗਾੜੀ ਕਾਂਡ ਹੋਇਆ ਸੀ, ਉਸ ਟਾਈਮ ਇਹਨਾਂ ਦੀ ਸਰਕਾਰ ਸੀ ਤੇ ਅੱਜ ਕੱਲ੍ਹ ਇਹ ਗ੍ਰਿਫਤਾਰੀਆਂ ਦੇ ਰਹੇ, ਧਰਨੇ ਦੇ ਰਹੇ, ਉਹਦੇ ਤੁਹਾਡਾ ਕੀ ਖਿਆਲ ਇਹਨਾਂ ਬਾਰੇ, ਵੀ ਕੀ ਤਮਾਸ਼ਾ ਕਰ ਰਹੇ ਆ? ਥੈਂਕ ਯੂ ਜੀ। ਕੋਈ ਗ੍ਰਿਫਤਾਰੀ ਨਹੀਂ ਦੇ ਰਹੇ। ਐਕਚੁਅਲੀ ਤੁਸੀਂ ਇਹ ਕਹਿ ਲਓ ਕਿ ਉਹ ਕਰ ਕੀ ਰਹੇ ਆ ਕਿ ਬਚ ਰਹੇ ਆ। ਜਿਹੜਾ ਖਾਸ ਤੌਰ ਦੇ ਉੱਤੇ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਵਾਲਾ ਜਿਹੜਾ ਕਮਿਸ਼ਨ ਹੈ, ਉਹਦੀ ਰਿਪੋਰਟ ਆਉਣ ਤੋਂ ਪਹਿਲਾਂ, ਕਿਉਂਕਿ ਇਹ ਸਮਝਿਆ ਜਾ ਰਿਹਾ ਕਿ ਜਿਹੜੀ ਇਹ ਰਿਪੋਰਟ ਜਲਦੀ ਆ ਸਕਦੀ ਹੈ ਔਰ ਇਹਦੇ ਵਿੱਚ ਕੁਝ ਜਿਹੜੇ ਇਸ਼ਾਰੇ ਆ ਉਹ ਸਿੱਧੇ ਹੋ ਸਕਦੇ ਆ ਜਿਹੜੇ ਅਕਾਲੀ ਆਗੂਆਂ ਦੇ ਨੇੜਲੇ ਕੁਝ ਪੁਲਿਸ ਅਫਸਰਾਂ ਦੇ ਵੱਲ ਤੇ ਅਕਾਲੀ ਆਗੂਆਂ ਦੇ ਜਿਹੜਾ ਦੀ ਉਹ ਵੱਲ। ਇਸੇ ਕਰਕੇ ਇਸ ਵੇਲੇ ਜਿੰਨੀ ਸੂਈ ਹੈ ਨਾ ਜੀ, ਉਹ ਬਰਗਾੜੀ ਕਾਂਡ ਦੇ ਉੱਤੇ ਉਹ ਜਿਹੜਾ ਬਣਾਇਆ ਗਿਆ ਕਮਿਸ਼ਨ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਬਰਗਾੜੀ ਕਾਂਡ ਦੇ ਵਾਸਤੇ, ਉਹਦੇ ਉੱਤੇ ਜਿਹੜੀ ਹੈ ਜੀ ਉਹ ਉਂਗਲ ਕੀਤੀ ਜਾ ਰਹੀ ਹੈ ਸਾਰੀ ਦੀ ਸਾਰੀ। ਇਹ ਕਿਹਾ ਜਾ ਰਿਹਾ ਹੈ ਕਿ ਸੁਪਰੀਮ ਕੋਰਟ ਦੇ ਕਿਸੇ ਜੱਜ ਤੋਂ
ਇਹਦੀ ਛਾਣਬੀਨ ਜਿਹੜੀ ਹੈ ਜੀ ਉਹ ਕਰਵਾਈ ਜਾਵੇ। ਸੁਪਰੀਮ ਕੋਰਟ ਦੇ ਕਿਸੇ ਮੌਜੂਦਾ ਜੱਜ ਤੋਂ ਇਹਦੀ ਜਿਹੜੀ ਹੈ ਜੀ ਸਾਰੀ ਜਾਂਚ ਕਰਵਾਈ ਜਾਵੇ। ਸਵਾਲ ਇਹ ਹੈ ਕਿ ਜਦੋਂ ਬਰਗਾੜੀ ਕਾਂਡ ਹੋਇਆ ਉਦੋਂ ਬਾਅਦ ਕਿੰਨਾ ਚਿਰ ਜਿਹੜੀ ਹੈ ਜੀ ਉਹ ਅਕਾਲੀ ਸਰਕਾਰ ਰਹੀ, ਇਹ ਉਦੋਂ ਕਿਸੇ ਸੁਪਰੀਮ ਕੋਰਟ ਦੇ ਜੱਜ ਤੋਂ ਜਾਂਚ ਕਿਉਂ ਨਾ ਕਰਵਾ ਲਈ। ਤੇ ਦੂਸਰਾ ਜਿਹੜਾ ਜੀ ਪੁਆਇੰਟ ਜਿਹੜਾ ਇਹਨਾਂ ਨੇ ਸਾਬਕਾ ਜਸਟਿਸ ਜੋਰਾ ਸਿੰਘ ਹੋਰਾਂ ਵਾਲਾ ਕਮਿਸ਼ਨ ਬਣਾਇਆ ਸੀਗਾ, ਉਹਦੀ ਰਿਪੋਰਟ ਦਾ ਕੀ ਬਣਿਆ, ਉਹਦੇ ਵਿੱਚ ਕੀ ਲਿਖਿਆ ਸੀਗਾ, ਉਹ ਕਿਉਂ ਦੱਬ ਲਈ ਗਈ ਜੀ। ਇਹ ਸਵਾਲ ਤਾਂ ਆਪਣੇ ਆਪ ਹੀ ਜਿਹੜੇ ਜੀ ਜਵਾਬ ਨੇ ਜਿਹੜੇ ਅਕਾਲੀ ਦਲ ਦੇ ਵੱਲੋਂ ਉਠਾਏ ਜਾ ਰਹੇ ਮੁੱਦਿਆਂ ਦੇ ਖਾਸ ਤੌਰ ਦੇ ਉੱਤੇ ਆਪ ਉਦੋਂ ਜਿਹੜਾ ਜੀ ਕੁਛ ਕੀਤਾ ਨਹੀਂ। ਹੁਣ ਉਹਨਾਂ ਨੂੰ ਲੱਗਦਾ ਹੈ ਕਿ ਇਹ ਜੇ ਇਸ ਜਾਂਚ ਦੇ ਵਿੱਚ ਜਿਹੜੀ ਜਾਂਚ ਰਿਪੋਰਟ ਛੇਤੀ ਆ ਸਕਦੀ ਹੈ ਜੀ, ਇਹ ਕਿਹਾ ਜਾ ਰਿਹਾ ਅਗਲੇ ਕੁਛ ਹਫ਼ਤਿਆਂ ਦੇ ਵਿੱਚ ਇਹ ਜਿਹੜੇ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਦੀ ਰਿਪੋਰਟ ਆ ਸਕਦੀ ਹੈ, ਜਿਹਦੇ ਵਿੱਚ ਬਹੁਤ ਖੁੱਲ੍ਹ ਕੇ ਜਿਹੜੇ ਅੱਖੀਂ ਜਿਨ੍ਹਾਂ ਨੇ ਸਾਰੀਆਂ ਘਟਨਾਵਾਂ ਵੇਖੀਆਂ ਉਹਨਾਂ ਗਵਾਹਾਂ ਦੇ ਬਿਆਨ ਬੜੇ ਖੁੱਲ੍ਹ ਕੇ ਉਹਨਾਂ ਲੋਕਾਂ ਨੇ ਜਿਹੜੇ ਅभी ਉਹ ਦਿੱਤੇ ਆ, ਜਿਹੜੇ ਕਿ ਅਕਾਲੀ ਦਲ ਦੇ ਵਾਸਤੇ ਮੁਸੀਬਤ ਬਣ ਸਕਦੇ ਆ। ਉਹ ਡਰੇ ਹੋਏ ਆ ਜੀ, ਤਾਂ ਕਰਕੇ ਰੌਲਾ ਪਾ ਰਹੇ ਆ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਰੌਲਾ ਪਾ ਰਹੇ। ਅਗਲੇ ਕਾਲਰ ਲੈਣ ਤੋਂ ਪਹਿਲਾਂ ਮੈਂ ਦੱਸਿਆ ਜਿਹੜਾ ਕਿਰਪਾਨਾਂ ਵੰਡਣ ਦਾ ਮੁੱਦਾ ਆ, ਕੋਈ ਇਸ ਕਰਕੇ ਤਾਂ ਨਹੀਂ ਰੌਲਾ ਗੋਲਾ ਪਾ ਰਿਹਾ ਕਿ ਸਾਰਾ ਕੁਝ ਵਿੱਚੇ ਖੱਪ ਜਾਏ? ਦੇਖੋ ਮੁੱਦੇ ਦੀ ਭਾਲ ਦੇ ਵਿੱਚ ਤਾਂ ਪਹਿਲੀ ਹੈ ਅਕਾਲੀ ਦਲ ਜਿਹੜਾ ਉਹ ਚਾਹੇ ਦੇਖੋ ਪਹਿਲਾਂ ਤਾਂ ਜਿਹੜੀਆਂ ਦੋ ਪਾਰਟੀਆਂ ਸੀ ਉਹਨਾਂ ਨੇ ਨਾ ਕਰਤੀ ਫਤਿਹਗੜ੍ਹ ਸਾਹਿਬ ਦੇ ਵਿੱਚ ਸ਼ਹੀਦੀ ਜੋੜ ਮੇਲ ਦੇ ਉੱਤੇ ਜਿਹੜਾ ਜੀ ਸਿਆਸੀ ਕਾਨਫਰੰਸ ਕਰਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ, ਫਿਰ ਸੱਤਾਧਾਰੀ ਧਿਰ ਕਾਂਗਰਸ ਨੇ, ਇਹਨਾਂ ਨੇ ਕੀ ਕੀਤਾ ਜੀ ਅਕਾਲ ਤਖਤ ਦੇ ਜਥੇਦਾਰ ਤੋਂ ਅਖਵਾਇਆ ਕਿ ਨਾ ਕਰੋ। ਉਹੀ ਜਥੇਦਾਰ ਕਹਿੰਦੇ ਜੀ ਕਾਨਫਰੰਸਾਂ ਤਾਂ ਹੋਣੀਆਂ ਚਾਹੀਦੀਆਂ ਨੇ। ਮਾਘੀ ਦੇ ਮੌਕੇ ਦੇ ਉੱਤੇ ਜਿਹੜਾ ਜੀ ਉਹ ਮਘਾ ਕੇ ਦੇਖ ਲਿਆ ਸਾਰਾ ਕੁਝ, ਜਿਹੜਾ ਜੀ ਕਿਸਾਨੀ ਕਰਜ਼ਾ ਜਿਹੜਾ ਆ ਉਹਦਾ ਹੋ ਗਿਆ। ਕਿਸਾਨ ਜਿਹੜੇ ਕਰਜ਼ੇ ਤੋਂ ਦੁਖੀ ਨੇ, ਇਹ ਜਿਹੜਾ ਜੀ ਕਿ ਇਹ ਪ੍ਰੋਪਰ ਮਾਫ ਨਹੀਂ ਹੋ ਰਿਹਾ ਜਾਂ ਉਹਨਾਂ 'ਚ ਰੋਸ ਹੈ, ਪਰ ਉਹ ਅਕਾਲੀ ਦਲ ਵੱਲ ਨੂੰ ਨਹੀਂ ਜਾ ਰਹੀ। ਇਹ ਜਿਹੜਾ ਜੀ ਉਹ ਪੁਆਇੰਟ ਹੈ। ਇਸ ਕਰਕੇ ਉਹ ਪੰਥਕ ਮੁੱਦਿਆਂ ਦੀ ਭਾਲ ਦੇ ਵਿੱਚ ਹੈ। ਪਿਛਲੇ ਦਿਨੀ ਜਿਹੜਾ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜਿਹੜਾ ਬਿਆਨ ਸੀਗਾ ਕਿ ਸਿੱਖਾਂ ਦੀ ਵੱਖਰੀ ਪਛਾਣ ਦੇ ਮੁੱਦੇ ਦੇ ਉੱਤੇ ਅਕਾਲੀ ਦਲ ਜਿਹੜਾ ਜੀ ਉਹ ਲੜੂਗਾ। ਇਹਦੇ ਵਿੱਚ ਧਾਰਾ ਜਿਹੜੀ 25 ਦਾ ਜ਼ਿਕਰ ਤੇ ਦੂਜੇ ਤੀਜੇ ਜਿਹੜੇ ਮੁੱਦੇ ਸੀ ਉਹ ਉਭਾਰਨ ਦੀ ਕੋਸ਼ਿਸ਼ ਦੇ ਵਿੱਚ ਨੇ, ਕਿਉਂਕਿ ਅਕਾਲੀ ਦਲ ਦਾ ਜੇ ਤੁਸੀਂ ਪੁਰਾਣਾ ਇਤਿਹਾਸ ਵੇਖੋ ਤਾਂ ਉਹ ਜਦੋਂ ਸੱਤਾ ਦੇ ਵਿੱਚ ਹੁੰਦਾ ਉਹ ਸਾਰਾ ਕੁਝ ਭੁੱਲ ਭੁਲਾ ਜਾਂਦਾ। ਚੰਡੀਗੜ੍ਹ ਹੁਣ ਤੁਸੀਂ ਦੇਖੋ, ਚੰਡੀਗੜ੍ਹ 60-40 ਅਨੁਪਾਤ ਦੇ ਵਿੱਚ ਤਾਂ ਉੱਥੇ ਨੌਕਰੀਆਂ ਹੈ ਨੇ ਨਾ। ਅੱਜ 60% ਜਿਹੜੀਆਂ ਜੀ ਨੌਕਰੀਆਂ ਦੇ ਵਿੱਚ ਪੰਜਾਬੀ ਹੈਗੇ ਆ ਜੀ ਕਿਤੇ ਨਾ। ਪਿਛਲੇ 10 ਸਾਲਾਂ ਦੇ ਦੌਰਾਨ ਇਹਨਾਂ ਨੇ ਜੋ ਦਫ਼ਤਰ ਸੀਗਾ ਜੀ ਸਰਕਾਰੀ ਸਾਰਾ ਮੂਵ ਕਰਕੇ ਇੱਧਰ ਲੈ ਆਏ ਜੀ ਮੋਹਾਲੀ ਦੇ ਵਿੱਚ, ਔਰ ਆਪਣਾ ਨਵਾਂ ਚੰਡੀਗੜ੍ਹ ਵਸਾ ਲਿਆ ਜਿੱਥੇ 7 ਸਟਾਰ ਜਿਹੜਾ ਸੀਗਾ ਜੀ ਉਹ ਬਣ ਗਿਆ। ਇਸ ਕਰਕੇ ਮੁੱਦੇ ਦੀ ਭਾਲ ਦੇ ਵਿੱਚ ਨੇ। ਉਹ ਜਿਹੜਾ ਜੀ ਹੈਰੀ ਮਾਨ ਹੋਰਾਂ ਵਾਲਾ ਮੁੱਦਾ ਉਠਾ ਲਿਆ। ਗੁਰਦੁਆਰਾ ਦੇ ਵਿੱਚ ਕੱਲ ਜਿਹੜੀ ਜੀ ਇੱਥੇ ਠਾਰ ਬਣਾ ਲਈ, ਔਰ ਗੁਰਦੁਆਰੇ ਦੇ ਅੰਦਰ ਜਿਹੜੇ ਆਮ ਸੰਗਤ ਸੀ ਉਹਨਾਂ ਨੇ ਵੀ ਇਤਰਾਜ਼ ਕੀਤਾ ਵੀ ਤੁਸੀਂ ਨਾਅਰੇਬਾਜ਼ੀ ਅੰਦਰ ਤਾਂ ਇੱਥੇ ਜਿਹੜਾ ਜੀ ਉਹ ਨਾ ਕਰੋ। ਉਹਨੂੰ ਵੀ ਮਤਲਬ ਕਿ ਢਾਲ ਦੇ ਤੌਰ ਦੇ ਉੱਤੇ ਇੱਕ ਪੰਥਕ ਮੁੱਦਾ ਬਣਾਉਣ ਦੇ ਯਤਨ ਦੇ ਵਿੱਚ, ਇੱਕ ਧਾਰਮਿਕ ਮੁੱਦਾ ਬਣਾਉਣ ਦੇ ਯਤਨਾਂ ਦੇ ਵਿੱਚ ਨੇ। ਪਰ ਇਹ ਯਤਨ ਠੀਕ ਉਸੇ ਤਰੀਕੇ ਦੇ ਨਾਲ ਸਫਲ ਨਹੀਂ ਹੋ ਰਹੇ ਜਿਵੇਂ ਇਹਨਾਂ ਦੇ ਰਾਹ ਰੋਕੂ ਜਿਹੜੇ ਯਤਨ ਸੀਗੇ ਜੀ ਉਹ ਫੇਲ ਹੋ ਗਏ। ਜੀ ਰਾਹ ਰੋਕੂ ਤਾਂ ਬਹੁਤ ਬੁਰੀ ਤਰ੍ਹਾਂ ਫੇਲ ਹੋਏ ਸੀ। ਅੱਗੇ ਪੌਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਚਾਹੁੰਦਾ ਜਿਹੜਾ ਆਪਣੇ ਅੱਜ ਕੱਲ੍ਹ ਮਲੇਸ਼ੀਅਸ ਜਿਹੜੇ ਆਪਣਾ ਪ੍ਰੋਪੇਗੈਂਡਾ ਹੁੰਦਾ, ਹੁਣ ਜਿਵੇਂ SGPC ਦੇ ਅਗੇਂਸਟ ਕੋਈ ਵੀਡੀਓ ਕਲਿੱਪ ਬਣ ਗਿਆ, ਫਿਰ ਗਾਂ ਦੀ ਗਾਂ ਹੋਰ ਉਹਨਾਂ ਨੂੰ ਵਿੱਚ ਉਹਨਾਂ ਦਾ ਖਿਲਾਰਾ ਖਿਲਾਰਦੇ, ਜਿੱਦਾਂ ਅਕਾਲੀ ਗੌਰਮੈਂਟ ਦਾ ਕੀਤਾ ਸੀ ਇਹਨਾਂ ਲੋਕਾਂ ਨੇ। ਤੇ ਹੁਣ ਕੀ ਹੈ, ਫਿਰ ਇਹਨਾਂ ਨੂੰ ਏਜੰਸੀਆਂ ਹਾਇਰ ਕਰਨੀਆਂ ਪੈਣਗੀਆਂ ਦੂਸਰੀਆਂ SGPC ਨੂੰ, ਜਿਹੜੇ ਆਪਣੇ ਅੱਗੇ ਲੋਕ ਸੀਗੇ ਸੋਲੂਸ਼ਨ ਭਾਲਦੇ ਸੀ। ਅੱਜ ਕੱਲ੍ਹ ਜਿਹੜੇ ਮਕਾਰ ਲੋਕ ਹੈਗੇ ਆ, ਹੁਣ ਜਿਵੇਂ ਇਹਨਾਂ ਨਾਲ ਡੀਲ ਕਰਨ ਵਾਸਤੇ ਜਿਵੇਂ ਅੱਗੇ ਕਾਂਗਰਸ ਨੇ ਆਪਣੀ ਉਹ ਹਾਇਰ ਕੀਤਾ ਸੀ, ਕੋਈ ਪਤਾ ਨਹੀਂ ਕਿੰਨੇ ਕਰੋੜ ਦਿੱਤਾ ਸੀ, ਉਹ ਜਿੱਤ ਗਈ ਰਾਈਟ। ਫਿਰ ਉਹ ਦੂਸਰੀਆਂ SGPC ਨੂੰ ਵੀ ਮੈਂ ਲੋਕਾਂ ਨੂੰ ਫਿਰ ਇਹੋ ਕੁਛ ਹਾਇਰ ਕਰਨਾ ਪਊਗਾ ਇਹਨਾਂ ਲੋਕਾਂ ਨੂੰ ਡੀਲ ਕਰਨ ਵਾਸਤੇ, ਜਾਂ ਵੀ ਕੋਈ ਮੀਡੀਆ ਆਪਣਾ ਜਾਂ ਕੋਈ ਪੋਜ਼ੀਟਿਵ ਰੋਲ ਪਲੇ ਕਰੂਗਾ ਵੀ ਜਿਹੜੀਆਂ ਪ੍ਰੋਬਲਮਾਂ ਜਾਂ ਸੋਲੂਸ਼ਨ ਲੋਕਾਂ ਨੂੰ ਦੱਸਣਗੇ, ਆਈਡੈਂਟੀਫਾਈ ਕਰਨਗੇ ਆਹ ਪ੍ਰੋਬਲਮ ਆਹ ਸਾਡੇ ਸੋਲੂਸ਼ਨ ਹੈਗੇ ਆ। ਮੈਂ ਇਹ ਪੁੱਛਣਾ ਚਾਹੁੰਦਾ। ਥੈਂਕ ਯੂ ਜੀ। SGPC ਦੇ ਕੋਈ ਖਿਲਾਫ ਨਹੀਂ ਗਾ ਜੀ, ਨਾ ਕੋਈ ਸਿੱਖ ਨਾ ਕੋਈ ਜਿਹੜਾ ਜੀ ਉਹ ਗੁਰਦੁਆਰਾ ਸਾਹਿਬ ਨੂੰ ਮੰਨਣ ਵਾਲਾ ਕੋਈ ਕਿਸੇ ਹੋਰ ਵੀ ਧਰਮ ਦਾ ਕਿਉਂ ਨਾ ਹੋਵੇ। ਸਵਾਲ ਉੱਥੇ ਸਿਸਟਮ ਦਾ ਆ, ਢਾਂਚੇ ਦੇ ਉੱਤੇ ਕਾਬਜ਼ ਲੋਕਾਂ ਦਾ ਆ। ਵੀਡੀਓਜ਼ SGPC ਦੀਆਂ ਨਹੀਂ ਆ ਰਹੀਆਂ ਜੀ, ਵੀਡੀਓ SGPC ਦੇ ਮੈਂਬਰ ਦੀ ਆ ਜਾਂ ਜਿਹੜੇ ਚੀਫ ਖਾਲਸਾ ਦੀਵਾਨ ਜਿਹੜਾ ਜੀ। ਸਵਾਲ ਇਹ ਪ੍ਰੋਪੇਗੈਂਡਾ ਥੋੜ੍ਹੀ ਹੈ ਜੀ, ਇਹ ਤਾਂ ਰਿਐਲਿਟੀ ਹੈ ਸਾਹਮਣੇ ਆ ਰਹੀ ਹੈ। ਸਗੋਂ ਇਸ ਮਾਮਲੇ ਦੇ ਉੱਤੇ ਤਾਂ ਇਕਜੁੱਟ ਜਿਹੜਾ ਜੀ ਉਹ ਹੋਣਾ ਚਾਹੀਦਾ ਕਿ ਇਸ ਤਰ੍ਹਾਂ ਦੇ ਲੋਕ ਜਿਹੜੇ ਆ, ਕਿਉਂਕਿ ਉਹ ਇੱਕ ਧਾਰਮਿਕ ਕਮੇਟੀ ਆ,
ਕੁਰਬਾਨੀਆਂ ਜੀ ਬਲਤੇ ਜੀ ਜਿਹੜਾ ਇਹਦੇ ਤੋਂ ਬੈਟਰ ਜਿਹੜਾ ਜੀ ਉਹ ਜਿਹੜਾ ਪ੍ਰਬੰਧ ਆ ਉਹ ਨਹੀਂ ਚਲਾਇਆ ਜਾ ਸਕਦਾ। ਹਾਂ, ਢਾਂਚਾ ਗਲਤ ਹੋ ਗਿਆ, ਢਾਂਚੇ ਦੇ ਉੱਤੇ ਕਾਬਜ਼ ਜਿਹੜੇ ਲੋਕ ਆ ਜੀ ਉਹ ਗਲਤ ਹੋ ਗਏ। ਸ਼੍ਰੋਮਣੀ ਕਮੇਟੀ ਜਿਹੜੀ ਆ ਜੀ ਉਹ ਗਲਤ ਨਹੀਂ ਗੀ, ਉਹਨੂੰ ਏਜੰਸੀਆਂ ਹਾਇਰ ਕਰਨ ਦੀ ਜਿਹੜੀ ਆ ਜੀ ਉਹ ਕੀ ਜ਼ਰੂਰਤ ਆ। ਉਹ ਸਿਆਸੀ ਪਾਰਟੀ ਨਹੀਂ ਗਈ, ਸਿਆਸੀ ਬਣਾ ਦਿੱਤੀ ਗਈ। ਹਾਂ, ਹੁਣ ਉਹਨੂੰ ਸਿਆਸਤ ਦੇ ਜੂੜੇ ਹੇਠੋਂ ਕੱਢਣਾ ਕਿਵੇਂ ਹੈ, ਇਹ ਧਾਰਮਿਕ ਸ਼ਖਸੀਅਤਾਂ ਜਿਹੜੀਆਂ ਜੀ ਉਹਨਾਂ ਦੀ ਜ਼ਿੰਮੇਵਾਰੀ ਆ, ਕਿਸੇ ਏਜੰਸੀ ਦੀ ਜ਼ਿੰਮੇਵਾਰੀ ਨਹੀਂ ਗੀ। ਤੁਸੀਂ ਪ੍ਰਸ਼ਾਂਤ ਕਿਸ਼ੋਰ ਵੱਲ ਇਸ਼ਾਰਾ ਕਰ ਰਹੇ ਹੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹੋ ਜਿਹੀ ਏਜੰਸੀ ਜਿਹੜੀ ਹੈ ਜੀ ਉਹ ਕਿਉਂ ਹਾਇਰ ਕਰੇ? ਇਹ ਤਾਂ ਜਿਹੜੇ ਸੁਹਿਰਦ ਸਿੱਖ ਨੇ, ਇੰਟਲੈਕਚੁਅਲ ਜਿਹੜਾ ਵਰਗ ਹੈ ਜੀ, ਉਹਨਾਂ ਨੂੰ ਕਿਸੇ ਇੱਕ ਨੂੰ ਮੂਹਰੇ ਲਾ ਕੇ ਜਿਹੜਾ ਜੀ ਉੱਥੋਂ ਇਹ ਕਬਜ਼ਾ ਟੁੱਟਣਾ ਚਾਹੀਦਾ, ਤਾਂ ਕਿ ਮੁੜ ਕੇ ਸੁੱਚਾ ਸਿੰਘ ਲੰਗਾਹ ਜਾਂ ਚਰਨਜੀਤ ਸਿੰਘ ਚੱਡਾ ਵਰਗੇ ਲੋਕ ਇਹਨਾਂ ਸੰਸਥਾਵਾਂ ਦੇ ਉੱਚ ਅਹੁਦਿਆਂ ਦੇ ਉੱਤੇ ਨਾ ਬੈਠਣ। ਜੀ ਜੀ ਬਿਲਕੁਲ। ਅੱਗੇ ਪ੍ਰਗਟ ਸਿੰਘ ਬਲ ਜੀ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਤੇ ਸਾਰੇ। ਸਤਿ ਸ਼੍ਰੀ ਅਕਾਲ ਜੀ ਬਲ ਸਾਹਿਬ। ਇਹ ਜੀ ਹੁਣੇ ਖਬਰ ਮੈਂ ਵੇਖ ਰਿਹਾ ਇਹ ਰਾਣੇ ਗੁਰਜੀਤ ਦਾ ਅਸਤੀਫਾ ਬਾਕੀ ਬਾਦਲ ਸਾਹਿਬ ਦੇ ਮੰਤਰੀਆਂ ਵੇਲੇ ਤੇ ਪਖੰਡਬਾਜ਼ੀ ਹੈ ਕਿ ਜਾਂ ਅਸਲੀ ਹੋਊਗਾ ਜੀ? ਥੈਂਕ ਯੂ ਜੀ। ਜੀ ਮੈਂ ਡਿਟੇਲ ਤਾਂ ਖਬਰ ਇਹਦੀ ਅਸਤੀਫੇ ਦੀ ਜਿਹੜੀ ਕਰ ਦਿੱਤੀ ਆ ਕਿ ਆ ਰਹੀ ਹੈ ਇਹ ਖਬਰ ਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ। ਪੁਸ਼ਟੀ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਸੂਤਰਾਂ ਦੇ ਵੱਲੋਂ ਵੀ ਕੀਤੀ ਜਾ ਰਹੀ ਆ। ਮੈਂ ਉਹਦੇ ਵਿੱਚ ਜਿਹੜਾ ਜੀ ਟਿੱਪਣੀ ਵੀ ਕੀਤੀ ਸੀਗੀ ਕਿ ਜੇ ਸਰਕਾਰ ਇਹ ਅਸਤੀਫੇ ਨੂੰ ਮਨਜ਼ੂਰ ਨਹੀਂ ਕਰਦੀ ਤਾਂ ਸਰਕਾਰ ਬੁਰੀ ਜਿਹੜੀ ਹੈ ਜੀ ਉਹ ਫਸ ਸਕਦੀ ਹੈ, ਔਰ ਜੇ ਉਹ ਮਨਜ਼ੂਰ ਕਰਦੀ ਹੈ ਤਾਂ ਵਿਰੋਧੀ ਧਿਰ ਜਿਹੜੀ ਹੈ ਜੀ ਉਹ ਇਹਨੂੰ ਜਿੱਤ ਦੇ ਤੌਰ ਦੇ ਉੱਤੇ ਮਨਾਊਗੀ। ਇਹ ਵੀ ਹੋ ਸਕਦਾ ਹੈ ਕਿ ਇਹ ਡਿਪਾਰਟਮੈਂਟ ਜਿਹੜਾ ਜੀ ਉਹਨਾਂ ਤੋਂ ਲੈ ਕੇ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਜੇ ਮੰਤਰਾਲੇ ਦੇ ਵਿੱਚ ਵਾਧਾ ਹੁੰਦਾ ਉਹ ਵੀ ਅਜੀਬ ਹੀ ਹੈ ਜੀ, ਉਹ ਪਤਾ ਨਹੀਂ ਕਦੋਂ ਹੋਣਾ। ਅਜੇ ਸਰਕਾਰ ਨੇ ਤਾਂ ਅਜੇ ਦਿੱਤੇ ਹੋਏ ਜਿਹੜੇ ਨਿਗਮ ਸੀਗੇ ਉਹਨਾਂ ਦੇ ਮੇਅਰ ਤੱਕ ਦਾ ਜਿਹੜਾ ਜੀ ਉਹ ਫੈਸਲਾ ਨਹੀਂ ਕੀਤਾ ਕਿ ਉੱਥੇ ਕਿਹੜੇ ਜਿਹੜੇ ਆ ਉਹ ਬਣਾਉਣੇ ਆ। ਜਦੋਂ ਹੁਣ ਇਹ ਅਸਤੀਫੇ ਦੀਆਂ ਖਬਰਾਂ ਆ ਰਹੀਆਂ ਨੇ ਤੇ ਮੈਨੂੰ ਨਹੀਂ ਲੱਗਦਾ ਜੀ ਕਿ ਇਹ ਏਡਾ ਸੌਖਾ ਰਹੂਗਾ ਜਿਹੜਾ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਕਿ ਉਹ ਇਸ ਅਸਤੀਫੇ ਨੂੰ ਨਾ ਮਨਜ਼ੂਰ ਕਰ ਦੇਣ, ਕਿਉਂਕਿ ਕਾਂਗਰਸ ਦੇ ਅੰਦਰ ਵੀ ਇਸ ਗੱਲ ਨੂੰ ਲੈ ਕੇ ਜਿਹੜਾ ਜੀ ਉਹ ਪਿਛਲੇ ਦਿਨਾਂ ਤੋਂ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਨੂੰ। ਇਸ ਕਰਕੇ ਮੈਨੂੰ ਇਹ ਲੱਗਦਾ ਜੀ, ਬਾਕੀ ਪਤਾ ਨਹੀਂ ਕਿ ਅਸਤੀਫਾ ਮਨਜ਼ੂਰ ਹੋਊਗਾ ਜੀ। ਜੀ ਦੇਖੋ ਜੀ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗਦਾ। ਤਾਂ ਇੱਕ ਸਵਾਲ ਸੀਗਾ ਜੀ ਭਾਗ ਸਿੰਘ ਹੋਰਾਂ ਵੱਲੋਂ ਕਿ ਜਿਹੜਾ ਆਧਾਰ ਕਾਰਡ ਆ, ਜਿਹੜਾ ਬੰਦਾ ਹੁਣ ਉਹ 31 ਤਰੀਕ ਤਾਈਂ ਉਹਨੇ ਕਿਹਾ ਜਿਹੜਾ ਬੰਦਾ 31 ਤਰੀਕ ਤੱਕ ਨਹੀਂ ਪਹੁੰਚਦਾ ਤੇ ਉਸ ਤੋਂ ਬਾਅਦ ਜਿਹੜਾ ਆਧਾਰ ਕਾਰਡ ਦਾ ਆ ਉਹ ਕੀ ਹੋਊਗਾ? ਉਹ ਨਾਲ ਜੋੜ ਸਕਦੇ ਬੈਂਕਾਂ ਦੇ? ਦੇਖੋ, ਬੈਂਕਾਂ ਦੇ ਨਾਲ ਜੋੜਨ ਦੀ ਇਹ ਲਾਸਟ ਡੇਟ ਹੈ 31 ਮਾਰਚ। ਇਹਦੇ ਵਿੱਚ ਜਿਹੜਾ ਜੀ ਉਹ ਕਨਫਿਊਜ਼ ਨਾ ਹੋਇਆ ਜਾਵੇ, ਬਣਾਉਣ ਦੀ ਲਾਸਟ ਡੇਟ ਨਹੀਂ ਗੀ। ਬਣਾਇਆ ਇਹ ਜਦੋਂ ਮਰਜ਼ੀ ਜਾ ਸਕਦਾ ਜੀ, ਇਹ ਤਾਂ ਹਮੇਸ਼ਾ ਲਈ ਖੁੱਲਾ ਰਹੂਗਾ। ਜਿਨ੍ਹਾਂ ਦੇ ਨਹੀਂ ਜਿਹੜੇ ਵੀ ਬਣਦੇ ਜਾਂ ਨਵੇਂ ਜਿਹੜੇ ਜੰਮਣਗੇ ਉਹਨਾਂ ਦੇ ਵੀ ਤਾਂ ਆਧਾਰ ਕਾਰਡ ਜਿਹੜੇ ਅੱਗੇ ਤੋਂ ਅੱਗੇ ਬਣਨੇ ਆ। ਅਜੇ ਸੁਪਰੀਮ ਕੋਰਟ ਨੇ ਇਹਦੇ ਉੱਤੇ ਸਟੇ ਲਾਇਆ ਹੋਇਆ ਜੀ, ਔਰ ਸਟੇ ਤੋਂ ਪਹਿਲਾਂ ਕਿਉਂਕਿ ਸਰਕਾਰ ਨੇ, ਕੇਂਦਰ ਦੀ ਸਰਕਾਰ ਨੇ ਇਹਦੀ ਤਰੀਕ ਜਿਹੜੀ ਹੈ ਜੀ ਉਹ ਐਕਸਟੈਂਡ ਕਰਤੀ। ਮੈਨੂੰ ਇਹ ਲੱਗਦਾ ਜੀ ਕਿ ਇਹ ਸੰਭਾਵੀ ਰੂਪ ਦੇ ਵਿੱਚ ਹੋਰ ਅਜੇ ਅੱਗੇ ਜਿਹੜਾ ਜੀ ਉਹ ਵਧੂਗੀ, ਕਿਉਂਕਿ ਸਰਕਾਰ ਕੋਈ ਬਹੁਤ ਵੱਡਾ ਫੈਸਲਾ 18 ਦੇ ਵਿੱਚ ਜਿਹੜਾ ਲੋਕ ਵਿਰੋਧੀ ਹੁੰਦਾ ਹੋਵੇ ਉਹ ਲੈਣ ਤੋਂ ਗਰੇਜ਼ ਕਰੂਗੀ, ਕਿਉਂਕਿ ਇਹ ਵੋਟਾਂ ਤੋਂ ਪਹਿਲਾਂ ਲਾਸਟ ਸਾਲ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਤੇ ਜੋੜਿਆ ਤਾਂ ਦੇਖੋ ਜੀ ਬਾਅਦ ਦੇ ਵਿੱਚ ਵੀ ਸਕਦਾ, ਉਹਦੇ 'ਚ ਇਹ ਨਹੀਂ ਹੋਊਗਾ ਕਿ ਜਿਹੜੇ ਅਕਾਊਂਟ ਵਗੈਰਾ ਬੰਦ ਹੋਣ ਦਾ ਜਿਹੜੇ ਖਦਸ਼ਾ ਹੈਗਾ, ਇੱਦਾਂ ਦਾ ਕੁਛ ਮੇਰਾ ਨਹੀਂ ਖਿਆਲ ਕੋਈ ਬਹੁਤ ਵੱਡਾ ਫੈਸਲਾ ਜਿਹੜਾ ਜੀ ਇਹਦੇ ਉੱਤੇ ਆ ਸਕਦਾ ਹੈ। ਔਰ ਇਹ ਡੇਟ ਐਕਸਟੈਂਡ ਵੀ ਜਿਹੜੀ ਉਹ ਹੋ ਸਕਦੀ ਹੈ। ਬਣਾਉਣ ਦੀ ਡੇਟ ਜਿਹੜੀ ਉਹ ਕੋਈ ਨਹੀਂ ਹੈਗੀ ਜੀ ਫਾਈਨਲ, ਉਹ ਜਦੋਂ ਮਰਜ਼ੀ ਬਣਾਇਆ ਜਾ ਸਕਦਾ ਜੀ। ਤੇ ਹੈਪੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਨੂ ਸਾਹਿਬ। ਸਤਿ ਸ਼੍ਰੀ ਅਕਾਲ ਪਨੂ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਪਨੂ ਸਾਹਿਬ ਜਿਹੜਾ ਆਪਾਂ ਇੱਕ ਲੰਗਾਹ ਦੇ ਬਾਰੇ ਕੋਈ ਸੁਣੀ ਸੀਗੀ ਕਿ ਉਹ ਹੱਥ ਪੈਰ ਮਾਰ ਰਹੇ ਆ ਬਾਹਰ ਆਉਣ ਲਈ, ਜਾਂ ਕਿਵੇਂ ਕੋਈ ਰਾਜੀਨਾਮਾ ਉਸੇ ਔਰਤ ਨਾਲ ਜਾਂ ਕੋਈ ਉਹਨਾਂ ਦੀ ਗੱਲਬਾਤ ਅਪਡੇਟ ਹੈ ਤੇ ਥੋੜੀ ਬਹੁਤ ਦਿਓ ਪਲੀਜ਼। ਥੈਂਕ ਯੂ ਜੀ। ਕਿ ਇਹ ਗੱਲ ਸੁਣੀ ਸੀਗੀ ਕਿ ਉਹ ਸ਼ਾਇਦ ਕੁਛ ਲੀਗਲੀ ਜਾਂ ਕੋਰਟ ਮੈਰਿਜ ਜਿਹੜੀ ਆ ਉਹ ਕਰ ਸਕਦੇ ਆ ਉਸ ਔਰਤ ਦੇ ਨਾਲ, ਇਸ ਤਰ੍ਹਾਂ ਦੀ ਜਿਹੜੀ ਉਹ ਗੱਲ ਚੱਲਦੀ ਸੀਗੀ। ਸਵਾਲ ਇਹ ਆ, ਉਹਨਾਂ ਦੇ ਪਹਿਲਾਂ 2 ਵਿਆਹ ਨੇ, ਇੱਕ ਤਾਂ ਇਲੀਗਲ ਉਹ ਹੋਰ ਜਿਹੜਾ ਜੀ ਉਹ ਕਰਾਈ ਬੈਠੇ ਆ, ਕੀ ਇਹਨੂੰ ਲੀਗਲੀ ਉਹ ਜਾਮਾ ਜਿਹੜਾ ਜੀ ਉਹ ਪਹਿਨਾ ਸਕਣਗੇ? ਜਿਹੜੀਆਂ ਉਹਨਾਂ ਦੀਆਂ ਪਹਿਲੀਆਂ ਵਾਈਫ ਨੇ ਉਹ ਦੋਨੋਂ ਕੀ, ਕਿਉਂਕਿ ਉਹਨਾਂ ਤੋਂ ਫਿਰ ਇਹਦਾ ਮਤਲਬ ਕਿ ਤਲਾਕ ਜਿਹੜਾ ਉਹ ਲੈਣਾ ਪਊਗਾ, ਡਾਈਵੋਰਸ ਲੈਣਾ ਪਊਗਾ, ਉਹ ਕੋਈ ਏਡਾ ਈਜ਼ੀ ਪ੍ਰੋਸੈਸ ਨਹੀਂ ਹੈਗਾ। ਦੋਨਾਂ ਤੋਂ ਤਾਂ ਡਾਈਵੋਰਸ ਨਹੀਂ, ਇੱਕ ਤਾਂ ਪਹਿਲਾਂ ਹੀ ਇਲੀਗਲ ਆ, ਇੱਕ ਜਿਹੜੇ ਤੋਂ ਜੀ ਜਿਹੜੀ ਲੀਗਲੀ ਮੈਰਿਡ ਆ ਉਹ ਤੋਂ ਕੀ ਉਹ ਉਹਦੇ ਵਾਸਤੇ ਤਿਆਰ ਹੋ ਜਾਣਗੇ? ਕਿਉਂਕਿ ਜਿਹੜੀ ਉਹਨਾਂ ਦੀ ਐਪਲੀਕੇਸ਼ਨ ਆ ਜੀ ਬੇਲ ਐਪਲੀਕੇਸ਼ਨ ਉਹ ਹਾਈ ਕੋਰਟ ਦੇ ਵਿੱਚ ਹੈ,
ਸੋ ਇਸ ਕਰਕੇ ਇਹ ਅਫਵਾਹ ਤਾਂ ਜਿਹੜੀ ਜਾਂ ਖਬਰ ਦੇ ਰੂਪ ਦੇ ਵਿੱਚ ਚੱਲੀ ਤਾਂ ਸੀਗੀ, ਪਰ ਇਹ ਮੁੜ ਕੇ ਉਦੋਂ ਬਾਅਦ ਇਹਦੀ ਕੋਈ ਬਹੁਤੀ ਜ਼ਿਆਦਾ ਜਿਹੜੀ ਹੈ ਜੀ ਉਹ ਪੁਸ਼ਟੀ ਹੋਈ ਨਹੀਂ। ਸੋ ਆਉਂਦੇ ਦਿਨਾਂ ਦੇ ਦੌਰਾਨ ਜੇ ਕੋਈ ਇਹਦੀ ਕੋਈ ਅਪਡੇਟ ਨਵੀਂ ਆਈ ਤੇ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਇਹ ਵੀ ਹੋ ਸਕਦਾ ਕਿ ਉਹ ਬਾਹਰ ਆਉਣ ਲਈ ਧਰਮ ਵੀ ਚੇਂਜ ਕਰ ਸਕਦੇ ਆ। ਹਾਂ, ਪੋਸੀਬਿਲਿਟੀ ਤਾਂ ਕੁਛ ਵੀ ਜਿਹੜੀ ਹੈ ਜੀ ਹੋ ਸਕਦੀ, ਕਿਉਂਕਿ ਜਿਹੜੇ ਧਰਮ ਦੇ ਵਿੱਚ ਉਹ ਹੈਗੇ ਸੀ ਉਹਨਾਂ ਨੇ ਤਾਂ ਛੇਕਤਾ ਜੀ। ਉਹ ਇਹ ਆਪਸ਼ਨ ਕਹਿ ਸਕਦੇ ਭਾਈ ਤੁਸੀਂ ਤਾਂ ਮੈਨੂੰ ਰੱਖਿਆ ਨਹੀਂ, ਮੈਂ ਨਵਾਂ ਧਰਮ ਅਪਣਾ ਲਿਆ। ਹਾਂ, ਕਿਉਂਕਿ ਆਪਣੇ ਤਾਂ ਉਹ ਇੱਕੋ ਵਿਆਹ ਕਰਵਾ ਸਕਦੇ ਆ, ਬਹੁਤੇ ਨਹੀਂ ਕਰਵਾ ਸਕਦੇ। ਹਾਂਜੀ, ਬਿਲਕੁਲ ਲੀਗਲੀ ਇੱਕ ਜਿਹੜਾ ਹੋ ਸਕਦਾ, ਪਰ ਉਹ ਇਲੀਗਲ ਉਹਨਾਂ ਨੇ ਪਹਿਲਾਂ ਵੀ ਜਿਹੜਾ ਜੀ ਉਹ ਕੀਤਾ ਹੋਇਆ ਇੱਕ ਜੀ। ਤੇ ਅਸਰੋ ਤੇ ਇਸੇ ਦੇ ਨਾਲ ਅਸੀਂ ਹੋਰ ਕਾਲਸ ਨਹੀਂ ਲੈ ਸਕਾਂਗੇ, ਕੁਛ ਇੱਕ ਟੈਕਨੀਕੀ ਪ੍ਰੋਬਲਮਸ ਕਰਕੇ ਸਾਡੇ ਪ੍ਰੋਬਲਮ ਹੈਗੀ ਹੈ ਇੱਥੇ। ਤੇ ਬਲਤੇਜ ਬੰਨੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਤੇ ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।